ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਦਾ ਇਹ ਜਿਹੜਾ ਵਿਸ਼ੇਸ਼ ਪ੍ਰੋਗਰਾਮ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਅਪਡੇਟਸ ਆ ਉਹ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਐਪਸ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਆਪਾਂ ਮਾਰਚ ਦੀ 25 ਦਾ ਜਿਹੜਾ ਸ਼ਾਮ ਦਾ ਪ੍ਰੋਗਰਾਮ ਆ ਅਪਡੇਟ ਅਮਰੀਕਾ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ ਜੀ। ਅਤੇ ਬਿਲਕੁਲ, ਅਤੇ ਹਰਜੋਤ ਸਿੰਘ ਜੀ ਵੱਖ-ਵੱਖ ਖਬਰਾਂ ਖਾਸ ਕਰਕੇ ਜਿਹੜੀਆਂ ਸੰਬੰਧਿਤ ਨੇ ਕਰੋਨਾ ਵਾਇਰਸ ਦੇ ਨਾਲ ਉਹ ਆਪਾਂ ਆਪਣੇ ਸਰੋਤਿਆਂ ਦੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਜਿਹੜੇ ਸਿਚੁਏਸ਼ਨ ਕੋਈ ਜ਼ਿਆਦਾ ਚੰਗੀ ਤਾਂ ਨਹੀਂ ਜਿਹੜੀ ਹਰਜੋਤ ਸਿੰਘ ਜੀ ਨਜ਼ਰ ਆ ਰਹੀ, ਪਰ ਜੋ ਕੁਛ ਵੀ ਹੋ ਰਿਹਾ ਹੈ ਉਸ ਦੇ ਬਾਰੇ ਤੁਹਾਨੂੰ ਜਿਹੜੀਆਂ ਆਪਾਂ ਜ਼ਰੂਰ ਜਾਣਕਾਰੀਆਂ ਉਹ ਸਾਂਝੀਆਂ ਕਰਾਂਗੇ। ਅਤੇ ਵੱਖ-ਵੱਖ ਚੀਜ਼ਾਂ ਵਾਪਰੀਆਂ ਨੇ ਪਿਛਲੇ ਜਿਹੜੇ 7-8 ਘੰਟਿਆਂ ਦੇ ਵਿੱਚ, ਉਹ ਆਪਾਂ ਤੁਹਾਡੇ ਨਾਲ ਜਾਣਕਾਰੀਆਂ ਆ ਉਹ ਸਾਂਝੀਆਂ ਕਰਦੇ ਨੇ। ਸਭ ਤੋਂ ਪਹਿਲਾਂ ਜੇ ਆંકੜਿਆਂ ਦੇ ਉੱਤੇ ਜਿਹੜੀ ਉਹ ਨਜ਼ਰ ਮਾਰਦੇ ਜਾਈਏ ਵੀ ਕੀ ਆਖਰੇ ਨੇ ਇਸ ਟਾਈਮ ਜਿਹੜੇ ਆંકੜੇ ਕਰੋਨਾ ਵਾਇਰਸ ਦੇ ਨਾਲ ਪੀੜਤਾਂ ਦੇ ਵਿੱਚ ਕੀ ਵਾਧਾ ਘਾਟਾ ਹੋਇਆ ਉਹ ਦੱਸਦੇ ਜਾਈਏ। ਇਸ ਮੌਕੇ ਪੂਰੇ ਜਿਹੜੇ ਮੁਲਕ ਦੇ ਵਿੱਚ ਅਤੇ ਪੂਰੇ ਵਿਸ਼ਵ ਦੇ ਵਿੱਚ ਕਰੋਨਾ ਵਾਇਰਸ ਦੇ ਕਰਕੇ ਪੀੜਤਾਂ ਦੀ ਜਿਹੜੀ ਹੁਣ ਵਿਸ਼ਵ ਦੇ ਵਿੱਚ ਸੰਖਿਆ ਆ ਉਹ 4,68,905 468,000 ਤੋਂ ਵੱਧ ਜਿਹੜੇ ਇਸ ਟਾਈਮ ਕਰੋਨਾ ਵਾਇਰਸ ਦੇ ਪੀੜਤ ਹੋ ਚੁੱਕੇ ਨੇ। 21,000 ਤੋਂ ਵੱਧ ਮੌਤਾਂ ਜਿਹੜੀਆਂ ਹੋ ਚੁੱਕੀਆਂ, 21,200 ਮੌਤਾਂ ਜਿਹੜੀਆਂ ਇਸ ਟਾਈਮ ਪੂਰੇ ਵਿਸ਼ਵ ਦੇ ਵਿੱਚ ਹੋ ਚੁੱਕੀਆਂ। 1,14,114,000 ਜਿਹੜੇ ਆ ਉਹ ਇਸ ਦੇ ਵਿੱਚੋਂ ਸੇਵ ਵੀ ਹੋ ਚੁੱਕੇ ਆ, ਰਿਕਵਰ ਵੀ ਜਿਹੜੀ ਇਸ ਦੇ ਵਿੱਚ ਹੋ ਚੁੱਕੇ ਆ। ਕੱਲ੍ਹ ਦੇ ਜਿਹੜੇ ਪਿਛਲੇ ਜਿਹੜੇ 24 ਘੰਟੇ ਆ ਉਹ ਵੱਖ-ਵੱਖ ਮੁਲਕਾਂ ਦੇ ਲਈ ਕਾਫੀ ਜਿਹੜੇ ਘਾਤਕ ਸਾਬਤ ਹੋਏ, ਜਿਨ੍ਹਾਂ ਦੇ ਵਿੱਚੋਂ ਇਟਲੀ ਦੇ ਵਿੱਚ 683 ਹੋਰ ਮੌਤਾਂ, ਸਪੇਨ ਦੇ ਵਿੱਚ 656 ਹੋਰ ਮੌਤਾਂ, ਜਰਮਨੀ ਦੇ ਵਿੱਚ 47 ਮੌਤਾਂ, ਈਰਾਨ ਦੇ ਵਿੱਚ 143 ਹੋਰ ਮੌਤਾਂ, ਫਰਾਂਸ ਦੇ ਵਿੱਚ 231 ਹੋਰ ਮੌਤਾਂ ਜਿਹੜੀਆਂ ਹੋਈਆਂ ਨੇ, ਨੀਦਰਲੈਂਡ ਦੇ ਵਿੱਚ 80 ਮੌਤਾਂ, ਬੈਲਜੀਅਮ ਦੇ ਵਿੱਚ 56 ਮੌਤਾਂ ਜਿਹੜੀਆਂ ਉਹ ਹੋਈਆਂ ਨੇ, ਕੈਨੇਡਾ ਦੇ ਵਿੱਚ 10 ਹੋਰ ਮੌਤਾਂ, ਸਵੀਡਨ ਦੇ ਵਿੱਚ 22 ਮੌਤਾਂ ਅਤੇ ਬ੍ਰਾਜ਼ੀਲ ਦੇ ਵਿੱਚ 13 ਹੋਰ ਮੌਤਾਂ ਜਿਹੜੀਆਂ ਉਹ ਰਿਪੋਰਟ ਕੀਤੀਆਂ ਗਈਆਂ ਨੇ। ਸਪੇਨ ਦਾ ਗੁਆਂਢੀ ਮੁਲਕ ਪੁਰਤਗਾਲ ਦੇ ਵਿੱਚ ਵੀ 10 ਹੋਰ ਮੌਤਾਂ ਜਿਹੜੀਆਂ ਉਹ ਦੱਸੀਆਂ ਗਈਆਂ ਨੇ। ਜੇ ਆਪਾਂ ਇਹਨਾਂ ਦੇ ਵਿੱਚ ਦੇਖਦੇ ਜਾਈਏ ਤਾਂ ਹਰਜੋਤ ਸਿੰਘ ਜੀ, ਯੂਰਪ ਦੇ ਜਿਹੜੇ ਮੁਲਕ ਆ ਖਾਸ ਕਰਕੇ ਜਿਹੜੇ ਇਟਲੀ, ਸਪੇਨ, ਫਰਾਂਸ, ਇਹ ਤਿੰਨੇ ਆਂਢੀ ਗੁਆਂਢੀ ਜਿਹੜੇ ਇੱਕ ਹਿਸਾਬ ਦੇ ਨਾਲ ਮੁਲਕ ਹੈ, ਇੱਕ ਦੂਜੇ ਦੀਆਂ ਸਰਹੱਦਾਂ ਇਹਨਾਂ ਤਿੰਨਾਂ ਮੁਲਕਾਂ ਦੀਆਂ ਇੱਕ ਦੂਜੇ ਨਾਲ ਜਿਹੜੀਆਂ ਲੱਗਦੀਆਂ, ਫਰਾਂਸ ਵਿਚਾਲੇ ਆਉਂਦਾ ਆ। ਇਸ ਦੇ ਨਾਲ ਜਿਹੜੇ ਹੋਰ ਬੈਲਜੀਅਮ, ਸਵਿਟਜ਼ਰਲੈਂਡ, ਨੀਦਰਲੈਂਡ, ਆਸਟਰੀਆ, ਇਹ ਸਾਰੇ ਮੁਲਕਾਂ ਦੇ ਵਿੱਚ ਮੌਤਾਂ ਦੀ ਸੰਖਿਆ ਉੱਥੇ ਬਹੁਤ ਜ਼ਿਆਦਾ ਵੱਧ ਰਹੀ ਆ। ਕਿਤੇ ਨਾ ਕਿਤੇ ਜਿੱਦਾਂ ਅਮਰੀਕਾ ਵਾਲੇ ਵੀ ਪਹਿਲਾਂ ਉਹ ਸੋਚਦੇ ਨਹੀਂ ਸੀਗੇ, ਉਹਨਾਂ ਨੇ ਧਿਆਨ ਇਸ ਦੇ ਪ੍ਰਤੀ ਨਹੀਂ ਦਿੱਤਾ। ਯੂਰਪ ਨੇ ਵੀ ਸੋਚਿਆ ਵੀ ਇਹ ਕੋਈ ਵੱਡੀ ਜਿਹੜੀ ਸ਼ਾਇਦ ਗੱਲ ਨਹੀਂ ਆ, ਪਰ ਇਹ ਹੁਣ ਕਿਤੇ ਨਾ ਕਿਤੇ ਹੁਣ ਬਹੁਤ ਜ਼ਿਆਦਾ ਗੰਭੀਰ ਮੁੱਦਾ ਬਣ ਚੁੱਕੀ ਆ। UK ਦੇ ਵਿੱਚ ਵੀ 43 ਹੋਰ ਮੌਤਾਂ ਹੋਈਆਂ ਨੇ। ਫਰਾਂਸ ਦੇ ਵਿੱਚ ਵੀ ਹਰਜੋਤ ਸਿੰਘ ਜੀ ਕਾਫੀ ਹੜਕੰਪ ਜਿਹੜਾ ਆ ਉਹ ਮਚਿਆ ਹੋਇਆ ਆ। ਇਸ ਮੌਕੇ 1300 ਤੋਂ ਵੱਧ ਮੌਤਾਂ ਜਿਹੜੀਆਂ ਆ ਉਹ ਫਰਾਂਸ ਦੇ ਵਿੱਚ ਹੋ ਚੁੱਕੀਆਂ ਨੇ। ਅਤੇ ਜਿੱਦਾਂ ਆਪਾਂ ਸਵੇਰੇ ਵੀ ਦੱਸਿਆ ਸੀਗਾ, ਸਪੇਨ ਦੇ ਵਿੱਚ 3600 ਜਿਹੜੇ ਆ ਲੋਕ ਮਾਰੇ ਜਾ ਚੁੱਕੇ ਨੇ ਅਤੇ ਉਹਨਾਂ ਨੇ ਚਾਈਨਾ ਨੂੰ ਜਿਹੜਾ ਆ ਉਹ ਪਿੱਛੇ ਛੱਡ ਦਿੱਤਾ ਮਰਨ ਵਾਲਿਆਂ ਦੇ ਵਿੱਚ। ਇਹ ਬਹੁਤ ਉਹਨਾਂ ਦੇ ਲਈ ਇੱਕ ਮਾੜਾ ਆંકੜਾ ਆ ਜਿਸ ਦੇ ਵਿੱਚ ਉਹ ਅੱਗੇ ਜਾ ਰਹੇ ਨੇ। ਸੋ USA ਦੀ ਗੱਲ ਕਰਦੇ ਜਾਈਏ, USA 'ਚ ਹੁਣ ਤੱਕ 66,048 ਲੋਕਾਂ ਨੂੰ ਕਰੋਨਾ ਵਾਇਰਸ ਹੋ ਚੁੱਕਾ ਆ। ਪਿਛਲੇ ਕੁਛ ਘੰਟਿਆਂ ਦੇ ਵਿੱਚ 11,192 ਨਵੇਂ ਕੇਸ ਜਿਹੜੇ USA 'ਚ ਹੋਏ ਆ ਅਤੇ ਹੁਣ ਤੱਕ 944 ਮੌਤਾਂ ਹੋ ਚੁੱਕੀਆਂ ਅਤੇ ਪਿਛਲੇ 24 ਘੰਟਿਆਂ 'ਚ 100 ਤੋਂ ਵੱਧ ਮੌਤਾਂ ਜਿਹੜੀਆਂ USA ਦੇ ਵਿੱਚ ਹੋਈਆਂ ਹੈਗੀਆਂ। 164 ਮੌਤਾਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਨੇ ਅਤੇ 1000 ਨੂੰ ਆંકੜਾ ਜਿਹੜਾ ਆ ਮਰਨ ਵਾਲਿਆਂ ਦਾ ਕਰੋਨਾ ਵਾਇਰਸ ਦਾ ਅਮਰੀਕਾ ਦੇ ਵਿੱਚ ਉਸ ਦੇ ਨਜ਼ਦੀਕ ਜਿਹੜੇ ਉਹ ਜਾ ਰਹੇ ਆ। 944 ਜਿਹੜੇ ਉਹ ਦੱਸੇ ਜਾ ਰਹੇ ਨੇ। ਸਭ ਤੋਂ ਜ਼ਿਆਦਾ ਜਿਹੜਾ ਆ, ਜਿਸ ਤਰ੍ਹਾਂ WHO ਕਹਿ ਰਹੀ ਸੀ ਵੀ ਵੂਹਾਨ ਚਾਈਨਾ ਤੋਂ ਬਾਅਦ ਮੇ ਵੀ ਇਟਲੀ ਤੋਂ, ਉਹਨੂੰ ਛੱਡ ਕੇ ਵੀ ਕਹਿੰਦੇ ਵੀ ਜਿਹੜਾ ਨਿਊਯਾਰਕ ਆ ਉਹ ਹੁਣ ਇਸ ਐਪੀਡੈਮਿਕ ਦਾ ਸੈਂਟਰ ਬਣ ਜਾ ਰਿਹਾ। ਨਿਊਯਾਰਕ ਇਕੱਲੇ ਦੇ ਵਿੱਚ 30,811 ਦੇ ਕਰੀਬ ਟੋਟਲ ਕੇਸਿਸ ਹੋ ਗਏ ਆ। ਨਵੇਂ ਕੇਸ ਪਿਛਲੇ 24 ਘੰਟਿਆਂ 'ਚ 4463 ਹੋਏ ਆ। ਟੋਟਲ 285 ਮੌਤਾਂ ਹੋਈਆਂ ਅਤੇ ਨਵੀਆਂ ਡੈਥ 14 ਹੋਈਆਂ। ਨਿਊ ਜਰਸੀ ਵੀ ਜਿਹੜਾ ਆ ਬੁਰੀ ਤਰ੍ਹਾਂ ਜਿਹੜਾ ਆ ਪ੍ਰਭਾਵਿਤ ਹੋ ਰਿਹਾ। ਨਿਊ ਜਰਸੀ 'ਚ 4402 ਟੋਟਲ ਕੇਸ ਆ ਅਤੇ ਪਿਛਲੇ
ਕੁਛ ਘੰਟਿਆਂ 'ਚ 727 ਜਿਹੜੇ ਨਵੇਂ ਕੇਸ ਹੋਏ ਆ ਅਤੇ 62 ਟੋਟਲ ਮੌਤਾਂ ਹੋਈਆਂ ਨਿਊ ਜਰਸੀ, ਅਤੇ 18 ਜਿਹੜੀਆਂ ਆ ਨਵੀਆਂ ਮੌਤਾਂ ਹੋਈਆਂ। ਟੋਟਲ 62 ਮੌਤਾਂ ਉੱਥੇ ਹੋਈਆਂ ਹੈਗੀਆਂ। ਅਤੇ ਕੈਲੀਫੋਰਨੀਆ 'ਚ ਵੀ ਜੇ ਦੱਸਦੇ ਜਾਈਏ 2998 ਟੋਟਲ ਕੇਸ ਹੋਏ ਆ, 432 ਨਵੇਂ ਆ, 65 ਦੀ ਮੌਤ ਹੋ ਚੁੱਕੀ। 14 ਜਾਣੇ ਜਿਹੜੇ ਆ ਹੁਣ ਪਿਛਲੇ ਕੁਛ ਘੰਟਿਆਂ 'ਚ ਹੋਏ ਆ। ਵਾਸ਼ਿੰਗਟਨ ਸਟੇਟ ਜਿਹੜੀ ਆ ਉਹ ਚੌਥੇ ਨੰਬਰ 'ਤੇ। ਮਿਸ਼ੀਗਨ ਦਾ ਵੀ ਬਾਹਲਾ ਫਰਕ ਨਹੀਂ ਰਿਹਾ। ਮਿਸ਼ੀਗਨ 'ਚ ਵੀ ਹੁਣ 2295 ਦੇ ਕਰੀਬ ਜਿਹੜੇ ਲੋਕ ਆ ਇਨਫੈਕਟਡ ਆ, ਅਤੇ ਉੱਥੇ 19 ਮੌਤਾਂ ਹੋਈਆਂ ਪਿਛਲੇ 24 ਘੰਟਿਆਂ 'ਚ। 43 ਟੋਟਲ ਹੋ ਚੁੱਕੀਆਂ ਆ। ਸੋ ਹਰ ਸਟੇਟ ਦੇ ਵਿੱਚ ਜਿਹੜੀ ਗਿਣਤੀ ਆ ਬਹੁਤ ਜ਼ਿਆਦਾ ਜਿਹੜੀ ਵੱਧ ਰਹੀ ਹੈਗੀ ਆ। ਲੂਜ਼ੀਆਨਾ ਵੀ ਇੱਕ ਹੌਟ ਸਪੌਟ ਨਵਾਂ ਜਿਹੜਾ ਉਹ ਬਣਦਾ ਜਾ ਰਿਹਾ ਆ ਅਮਰੀਕਾ ਦੇ ਵਿੱਚ। ਹੁਣ ਤੱਕ ਉੱਥੇ 65 ਮੌਤਾਂ ਜਿਹੜੀਆਂ ਆ ਹਰਜੋਤ ਸਿੰਘ ਜੀ ਹੋ ਚੁੱਕੀਆਂ ਆ। ਪਿਛਲੇ ਕੁਛ ਜਿਹੜੇ 24 ਘੰਟਿਆਂ ਦੇ ਵਿੱਚ 19 ਹੋਰ ਮੌਤਾਂ ਹੋਈਆਂ ਨੇ, ਅਤੇ ਤਕਰੀਬਨ 1800 ਉੱਥੇ ਕੇਸ ਆ ਉਹ ਹੋ ਚੁੱਕੇ ਹੋਏ ਨੇ। ਸੋ ਇਹ ਪਹਿਲੇ ਜਿਹੜੇ 4-5 ਜਿਹੜੇ ਮੁਲਕਾਂ ਦੇ ਵਿੱਚ ਉਹ ਆ ਰਿਹਾ ਆ। ਬਾਕੀ ਚਾਈਨਾ ਦੇ ਆંકੜਾ ਇਸ ਕਰਕੇ ਵੀ ਹਰਜੋਤ ਸਿੰਘ ਜੀ ਕਿਤੇ ਨਾ ਕਿਤੇ ਨਹੀਂ ਵੱਧ ਰਿਹਾ, ਇੱਦਾਂ ਲੋਕ ਕਹਿ ਰਹੇ ਨੇ ਵੀ ਉਹ ਉੱਥੇ ਹੁਣ ਆਈਦਰ ਟੈਸਟਿੰਗ ਨਹੀਂ ਕਰ ਰਹੇ, ਤਾਂ ਜਾਂ ਫਿਰ ਬਿਲਕੁਲ ਹੀ ਗਲਤ ਆંકੜੇ ਜਿਹੜੇ ਉਹ ਦੱਸ ਰਹੇ ਨੇ। ਪਿਛਲੇ ਦਿਨਾਂ ਦੇ ਵਿੱਚ ਇੱਕ ਟਵੀਟ ਜਿਹੜੀ ਚਾਈਨਾ ਮੋਬਾਈਲ ਕਰਕੇ ਸ਼ਾਇਦ ਇੱਕ ਟੈਲੀਕਾਮ ਆ ਉਸ ਦੇ ਨਾਲ ਸੰਬੰਧਿਤ ਇੱਕ ਆਈ ਸੀ। ਕਹਿੰਦੇ ਵੀ ਉੱਥੇ 8 ਮਿਲੀਅਨ ਜਿਹੜੇ ਸਬਸਕ੍ਰਾਈਬਰ ਸੀਗੇ ਜਿਹੜੇ ਚਾਈਨਾ ਜਿਹੜੇ ਉਹ ਫੋਨ ਯੂਜ਼ ਕਰਦੇ ਸੀ ਉਹਨਾਂ ਦੇ, ਉਹ ਅਚਾਨਕ ਵੈਨਿਸ਼ ਹੋ ਗਏ। ਉਹ ਕਿਤੇ ਨਾ ਕਿਤੇ ਉਹ ਕਿੱਥੇ ਚਲੇ ਗਏ, ਖਤਮ ਹੀ ਹੋ ਗਏ। ਇੱਦਾਂ ਇਸ ਨੂੰ ਲੈ ਕੇ ਜਿਹੜਾ ਆ ਉਹ ਬਹੁਤ ਲੋਕ ਪ੍ਰਸ਼ਨ ਚਿੰਨ੍ਹ ਉਠਾ ਰਹੇ ਨੇ ਵੀ ਇਹ ਕੀ ਸੀਗੇ, ਕੀ ਇਹ ਇਮੀਗਰੈਂਟ ਸੀਗੇ ਚਾਈਨਾ 'ਚ ਜਿਹੜੇ ਉੱਥੋਂ ਬਾਹਰ ਚਲੇ ਗਏ, ਜਾਂ ਕੁਛ ਹੋਰ ਜਿਹੜੀ ਇਸ ਦੇ ਵਿੱਚ ਚੀਜ਼ ਹੈਗੀ ਆ। ਸੋ ਇਸ ਨੂੰ ਲੈ ਕੇ ਵੀ ਇੱਕ ਅੱਧੀ ਵੀਡੀਓਜ਼ ਵੀ ਕਈ ਜਿਹੜੀਆਂ ਹੁਣ ਬਹੁਤ ਉੱਥੋਂ ਵਾਇਰਲ ਹੋ ਰਹੀਆਂ ਵੀ ਹਸਪਤਾਲਾਂ 'ਚ ਕਰੋਨਾ ਵਾਇਰਸ ਦੇ ਲੋਕਾਂ ਨੂੰ ਜਿਹੜਾ ਉੱਥੋਂ ਧੱਕੇ ਮਾਰ ਕੇ ਕੱਢਿਆ ਜਾ ਰਿਹਾ, ਜਾਂ ਉਹਨਾਂ ਨੂੰ ਜਿਹੜਾ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ। ਉਸ ਦੀ ਕੋਈ ਪੁਸ਼ਟੀ ਤਾਂ ਨਹੀਂ ਕਰਦਾ, ਪਰ ਇੱਦਾਂ ਦੀਆਂ ਕਥਿਤ ਤੌਰ ਦੇ ਉੱਤੇ ਜਿਹੜੀਆਂ ਚਰਚਾਵਾਂ ਗੱਲਾਂ ਜਿਹੜੀਆਂ ਆ ਉੱਥੋਂ ਦੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ। ਅਤੇ ਆਲਰੇਡੀ ਅਮਰੀਕਾ ਵਾਲੇ ਵੀ ਸਾਰੇ ਜਾਣੇ ਉਹਨਾਂ ਨੂੰ ਕਹਿ ਰਹੇ ਵੀ ਚਾਈਨਾ ਵਾਲੇ ਸਹੀ ਦੱਸੋ ਵੀ ਹੈ ਕੀ ਸਿਚੁਏਸ਼ਨ ਕੀ ਆ। ਨਵੰਬਰ ਦਸੰਬਰ ਦਾ ਜਿਹੜਾ ਹਰਜੋਤ ਸਿੰਘ ਜੀ ਚਾਈਨਾ ਦੇ ਵਿੱਚ ਇਹ ਚੀਜ਼ਾਂ ਸਾਹਮਣੇ ਆਈਆਂ, ਉਸ ਤੋਂ ਬਾਅਦ ਦੇ ਵਿੱਚ ਜਿਹੜਾ ਇੱਕ ਡਾਕਟਰ ਸੀ ਉਸਨੇ ਦੱਸਣਾ ਚਾਹਿਆ ਵੀ ਇਹ ਪ੍ਰੋਬਲਮ ਜਿਹੜੀ ਹੈਗੀ, ਪਰ ਉਸ ਦੀ ਆਵਾਜ਼ ਜਿਹੜੀ ਉਹ ਦੱਬ ਲਈ ਗਈ। ਜਦ ਫਰਵਰੀ ਦੇ ਵਿੱਚ ਉਹਨਾਂ ਨੇ ਦੱਸਿਆ, WHO ਨੂੰ, ਵਿਸ਼ਵ ਨੂੰ ਦੱਸਿਆ ਵੀ ਇੱਦਾਂ ਦੀ ਪ੍ਰੋਬਲਮ ਜਿਹੜੀ ਉਹ ਚੱਲ ਰਹੀ ਹੈਗੀ ਆ, ਤਾਂ ਉਦੋਂ ਤੱਕ ਕਿਤੇ ਨਾ ਕਿਤੇ ਜਿਹੜੇ ਬਹੁਤ ਸਾਰੇ ਲੋਕ ਉੱਥੋਂ ਪੀੜਤ ਸੀਗੇ ਜਿਹੜੀ ਉਸ ਕਰੋਨਾ ਵਾਇਰਸ ਦੀ ਲਪੇਟ 'ਚ ਆ ਚੁੱਕੇ ਹੋਏ ਸੀਗੇ, ਉਹ ਮੁਲਕਾਂ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਵਿਸ਼ਵ ਦੇ ਵਿੱਚ ਜਿਹੜੇ ਉਹ ਫੈਲ ਗਏ, ਜਿਸ ਤੋਂ ਬਾਅਦ ਦੇ ਵਿੱਚ ਅੱਗੇ ਤੋਂ ਅੱਗੇ ਜਿਹੜਾ ਇਹ ਕੰਮ ਵੱਧਦਾ ਰਿਹਾ। ਆਪਣੇ ਅਮਰੀਕਾ ਦੇ ਵਿੱਚ ਜਦ ਇਹ ਚਰਚਾ ਚੱਲੀ ਉਦੋਂ ਵੀ ਜਿਹੜੀ ਸਾਡੀ ਫੈਡਰਲ ਸਰਕਾਰ ਆ, ਟਰੰਪ ਐਡਮਿਨਿਸਟ੍ਰੇਸ਼ਨ, ਉਹਨਾਂ ਨੇ ਕਿਹਾ ਵੀ ਇਹ ਤਾਂ ਆਮ ਜਿਹਾ ਹੀ ਫਲੂ ਆ, ਇਹਨੂੰ ਜਿਹੜਾ ਕੋਈ ਬਹੁਤੀ ਜਿਹੜੇ ਧਿਆਨ ਦੇਣ ਦੀ ਜ਼ਰੂਰਤ ਨਹੀਂ, ਇਹਨੇ ਆਪਣੇ ਆਪ ਜਿਹੜਾ ਕਿਤੇ ਨਾ ਕਿਤੇ ਚਲੇ ਜਾਣਾ ਆ। ਸੋ ਦੂਜੇ ਰੈਗੂਲਰ ਫਲੂ ਦੇ ਨਾਲ ਇਹਦਾ ਕੰਪੈਰੀਜ਼ਨ ਕਰਨਾ ਸ਼ੁਰੂ ਕੀਤਾ, ਪਰ ਉਦੋਂ ਜਿਹੜੀ ਕਿਸੇ ਤਰੀਕੇ ਦੀ ਸਖਤੀ ਜਾਂ ਹਦਾਇਤਾਂ ਜਿਹੜੀਆਂ ਉਹ ਨਹੀਂ ਦਿੱਤੀਆਂ। ਫਿਰ ਜਦੋਂ ਦੇਰੀ ਹੁੰਦੀ ਨਜ਼ਰ ਆਈ ਫਿਰ ਸਾਰਾ ਕੁਝ ਆਪਾਂ ਰੋਕਿਆ ਵੀ, ਪਰ ਹੁਣ ਆਪਾਂ ਦੇਖ ਰਹੇ ਹਾਂ ਵੀ ਅਮਰੀਕਾ ਵਿੱਚ ਸਿਚੁਏਸ਼ਨ ਵੀ ਜਿਹੜੀ ਉਹ ਵਿਗੜਦੀ ਜਾ ਰਹੀ ਹੈਗੀ ਆ। ਸੋ ਆਪਾਂ ਅਰਦਾਸ ਕਰਦੇ ਹਾਂ, ਉਮੀਦ ਕਰਦੇ ਹਾਂ ਵੀ ਇਸ ਨੂੰ ਲੈ ਕੇ ਜਿਹੜਾ ਜਲਦੀ ਕੋਈ ਨਾ ਕੋਈ ਜਿਹੜੀ ਆ ਕੋਈ ਰੋਕਥਾਮ ਜਿਹੜੀ ਹੋ ਸਕੇ, ਕੋਈ ਵੈਕਸੀਨ ਜਿਹੜੀ ਉਹ ਬਣ ਸਕੇ। ਅੱਜ ਇੱਕ ਡਾਕਟਰ ਦੀ ਹਰਜੋਤ ਸਿੰਘ ਜੀ ਚਰਚਾ ਮੈਂ ਸੁਣਦਾ ਸੀਗਾ, ਉਹ ਕਹਿੰਦੇ ਵੀ ਜਦੋਂ H1N1 ਫੈਲਿਆ ਸੀਗਾ ਉਸ ਨੇ ਵਿਸ਼ਵ ਦੇ 20% ਲੋਕਾਂ ਦੇ ਉੱਤੇ ਮਾਰ ਕੀਤੀ ਸੀ, ਯਾਨੀ ਕਿ ਉਹਨੇ ਲੋਕ ਉਸ ਤੋਂ ਇਨਫੈਕਟ ਹੋਏ ਸੀ। ਪਰ ਕਹਿੰਦੇ ਫਿਰ ਵੀ ਕਈ ਕਮਿਊਨਿਟੀਜ਼, ਕਈ ਥਾਵਾਂ ਦੇ ਉੱਤੇ ਉਸ ਦੇ ਖਿਲਾਫ ਲੋਕਾਂ ਦੇ ਵਿੱਚ ਇਮਿਊਨਿਟੀ ਸੀਗੀ ਅਤੇ ਉਹ ਬਚ ਵੀ ਗਏ। ਪਰ ਕਹਿੰਦੇ ਜਿਹੜੇ ਕਰੋਨਾ ਵਾਇਰਸ ਦੇ ਹਾਲ ਦੀ ਘੜੀ ਜੋ ਕੁਛ ਸਾਹਮਣੇ ਆ ਰਿਹਾ ਆ, ਕਿਸੇ ਵੀ ਇਨਸਾਨ ਦੇ ਵਿੱਚ ਇੰਨੀ ਜ਼ਿਆਦਾ ਉਸ ਤੋਂ ਇਮਿਊਨ ਜਿਹੜੇ ਉਹ ਨਜ਼ਰ ਨਹੀਂ ਆ ਰਹੇ, ਅਤੇ ਬਹੁਤ ਘੱਟ ਚਾਂਸ ਜਿਹੜੇ ਉਹ ਕਿਤੇ ਨੇ ਹੈਗੇ। ਸਾਡਾ ਡਰਾਉਣ ਦਾ ਮਕਸਦ ਨਹੀਂ ਆ, ਪਰ ਤੁਹਾਨੂੰ ਇਤਲਾਹ ਕਰਨ ਦਾ ਮਕਸਦ ਆ ਵੀ ਭਾਈ ਬਚ ਕੇ ਰਹੋ, ਜਿੰਨਾ ਬਚ ਕੇ ਜਿਹੜਾ ਰਹਿ ਸਕਦੇ ਆ ਉਹਨਾਂ ਆਪਾਂ ਰਹੀਏ। ਅਦਰਵਾਈਜ਼ ਜੇ ਐਵੇਂ ਆਪਾਂ ਬਿਮਾਰੀ ਨੂੰ ਆਪਣੇ ਘਰ ਲੈ ਕੇ ਆਵਾਂਗੇ ਅਤੇ ਕਿੰਨੇ ਜੀਅ ਨੇ ਪਰਿਵਾਰ ਦੇ ਵਿੱਚ, ਐਵੇਂ ਕੋਈ ਦੁਖਾਂਤ ਜਿਹੜਾ ਆ ਉਹ ਨਾ ਵਾਪਰ ਜੇ। ਸੋ ਆਪਾਂ ਨੂੰ ਧਿਆਨ ਇਸ ਦੇ ਵਿੱਚ ਜ਼ਰੂਰ ਰੱਖਣ ਦੀ ਜ਼ਰੂਰਤ ਹੈ, ਅਤੇ ਇਸ ਨੂੰ ਗੰਭੀਰਤਾ ਦੇ ਨਾਲ ਸੋਚਣ ਦੀ ਜ਼ਰੂਰਤ ਹੈਗੀ ਆ। 20% ਪਾਪੂਲੇਸ਼ਨ ਹਰਜੋਤ ਸਿੰਘ ਜੀ 7 ਬਿਲੀਅਨ 7.5 ਬਿਲੀਅਨ ਲੋਕ ਨੇ ਵਿਸ਼ਵ ਦੇ ਵਿੱਚ, ਅਤੇ ਉਹਦੇ 20% ਦੇਖੋ ਕਿੰਨਾ ਜ਼ਿਆਦਾ ਹੁੰਦਾ ਆ। ਅਤੇ ਜੇ ਇੱਦਾਂ ਦਾ ਹੀ ਜੇ ਆંકੜਾ ਇਸ ਦੇ ਵਿੱਚ ਆ ਜਾਂਦਾ ਤਾਂ ਇਹਦੀ ਤਾਂ ਮੋਰਟੈਲਿਟੀ ਰੇਟ ਵੀ ਜ਼ਿਆਦਾ ਆ। ਤਾਂ ਹੀ ਇਸ ਤੋਂ ਜ਼ਿਆਦਾ ਡਰ ਦੁਨੀਆ ਨੂੰ ਤਾਂ ਹੀ ਲੱਗ ਰਿਹਾ ਵੀ ਇਹਦੇ ਨਾਲ ਜਿਹੜੇ ਕਾਫੀ ਲੋਕ ਜਿਹੜੇ ਉਹ ਮਾਰੇ ਜਾ ਰਹੇ ਨੇ, ਕਿਉਂਕਿ ਕੋਈ ਨਾ ਕੋਈ ਸੀਰੀਅਸ ਇਲਨੈਸ ਇਸ ਦੇ ਕਰਕੇ ਹੋ ਜਾਂਦੀ ਹੈ। ਬਹੁਤ ਸਾਰੇ ਲੋਕ ਅੱਗੇ ਹੋਰ ਕਈ ਜਿਹੜੀਆਂ ਬਿਮਾਰੀਆਂ ਤੋਂ ਪਰੇਸ਼ਾਨ ਨੇ, ਅਤੇ ਉਹਨਾਂ ਦੇ ਉੱਤੇ ਜਦੋਂ ਇਹ ਮਾਰ ਕਰਦਾ ਅਤੇ ਉਹਨਾਂ ਨੂੰ ਹੋਰ ਖਤਰਨਾਕ ਬਣਾ ਦਿੰਦਾ, ਅਤੇ ਉਹਦੇ ਕਰਕੇ ਹੋਰ ਜਿਹੜੀਆਂ ਆ
ਉਹ ਬਿਮਾਰੀਆਂ ਜਿਹੜੀਆਂ ਉਹ ਆ ਜਾਂਦੀਆਂ। ਸੋ ਪਲੀਜ਼ ਇਸ ਨੂੰ ਸੀਰੀਅਸਲੀ ਲਓ, ਗੰਭੀਰਤਾ ਦੇ ਨਾਲ ਲਓ, ਇਸ ਨੂੰ ਆਈ ਚਲਾਈ ਗੱਲ ਜਿਹੜੀ ਉਹ ਨਾ ਸਮਝੋ। ਬਾਹਰ ਉਦੋਂ ਹੀ ਜਾਓ ਜਦੋਂ ਜ਼ਰੂਰਤ ਆ, ਐਵੇਂ ਘੁੰਮਣ ਫਿਰਨ ਸਟੋਰ ਦੇ ਵਿੱਚ ਇੱਕ ਚੀਜ਼ ਚੱਕਣ ਦੇ ਲਈ ਉਹ ਨਾ ਜਿਹੜੀ ਉਹ ਚੀਜ਼ ਚਲੇ ਜਾਓ। ਰਿਸ਼ਤੇਦਾਰਾਂ ਦੇ ਅਜੇ ਆਉਣਾ ਜਾਣਾ ਜਿਹੜਾ ਹਾਲ ਦੀ ਘੜੀ ਕੁਛ ਸਮੇਂ ਦੇ ਲਈ ਜਿਹੜਾ ਉਹ ਆਪਣਾ ਬੰਦ ਕੀਤਾ ਜਾਵੇ। ਸੋ ਇਸ ਨੂੰ ਬਹੁਤ ਹੀ ਗੰਭੀਰਤਾ ਦੇ ਨਾਲ ਲੈਣ ਦੀ ਜ਼ਰੂਰਤ ਹੈਗੀ ਆ। ਸੋ ਬਿਲਕੁਲ ਇੰਨਾ ਗੰਭੀਰ ਆ ਰਾਜਕਨਵੀਰ ਸਿੰਘ ਜੀ, ਜਿੱਥੇ ਸਾਡੇ ਨਾਲ ਸਰੋਤੇ ਸਾਡੇ ਜਿਹੜੇ ਪੂਰੇ ਲਗਭਗ ਦੁਨੀਆ ਤੋਂ ਹੀ ਜੁੜਦੇ ਹੈਗੇ ਫੇਸਬੁੱਕ ਦੇ ਰਾਹੀਂ। ਬਾਕੀ ਤਾਂ ਸਾਡੇ ਜਿਹੜੇ ਜਿੰਨੇ AM FM ਸਟੇਸ਼ਨ ਆ ਉਹ ਤੁਸੀਂ ਸੁਣਦੇ ਹੀ ਆ ਕਾਰਾਂ 'ਚ ਘਰਾਂ 'ਚ। ਇਹ ਦੱਸਦੀ ਜਾਈਏ ਵੀ ਜਿਸ ਸ਼ਹਿਰ ਦੇ ਵਿੱਚ ਸਾਡਾ ਸਟੂਡੀਓ ਆ ਸੈਨੋਜ਼ੇ ਦੇ ਵਿੱਚ, ਉੱਥੇ ਇੱਕ ਜਿਹੜਾ ਕਾਈਜ਼ਰ ਹੌਸਪੀਟਲ ਆ, ਕਹਿੰਦੇ ਪਈ ਉਹਦੀ ਇੰਨੀ ਬੁਰੀ ਹਾਲਤ ਆ ਵੀ ਉਹਦੇ 50% ਪੇਸ਼ੈਂਟ ਜਿਹੜੇ ਆ ਉਹ ਕਰੋਨਾ ਵਾਇਰਸ ਨਾਲ ਇਨਫੈਕਟਡ ਹੈਗੇ ਆ। 242 ਬੈੱਡ ਦਾ ਇਹ ਸੈਨੋਜ਼ੇ ਦਾ ਕਾਈਜ਼ਰ ਹੌਸਪੀਟਲ ਆ, ਕਾਫੀ ਵੱਡਾ ਹੌਸਪੀਟਲ ਆ, ਜਿਹਦੇ 50% ਪੇਸ਼ੈਂਟਸ ਕਰੋਨਾ ਵਾਇਰਸ ਨਾਲ ਇਨਫੈਕਟਡ ਆ। ਇਹ ਜਿਹੜੇ ਕਾਈਜ਼ਰ ਪਰਮਾਨੈਂਟੇ ਦੇ ਐਗਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ ਡਾਕਟਰ ਸਟੀਫਨ ਪ੍ਰੋਡੀ ਜਿਹੜੇ ਆ ਉਹਨਾਂ ਨੇ ਇਹ ਦੱਸਿਆ ਹੈਗਾ। ਸੋ ਬਹੁਤ ਸਾਰੇ ਆਪਣੇ ਭੈਣ ਭਰਾ ਜਿਹੜੇ ਆ ਉਹ ਡਾਕਟਰੀ ਕਿੱਤੇ 'ਚ ਆ, ਨਰਸਿੰਗ 'ਚ ਆ, CNA 'ਚ ਆ, ਹੌਸਪੀਟਲਾਂ 'ਚ ਕੰਮ ਕਰਦੇ ਆ। ਪਲੀਜ਼ ਜਿੰਨੇ ਵੀ ਕੰਮ ਕਰਦੇ ਆ ਉਹਨਾਂ 'ਤੇ ਪ੍ਰੈਸ਼ਰ ਬਹੁਤ ਆ, ਡਬਲ ਸ਼ਿਫਟਾਂ ਲਾ ਰਹੇ ਹੈਗੇ ਆ। ਜਦੋਂ ਵੀ ਘਰ ਆਉਂਦੇ ਹੈਗੇ ਆ ਆਪਣੇ ਗਰਾਜ ਦੇ ਵਿੱਚ, ਬਿਲਕੁਲ ਉਹਨਾਂ ਨੂੰ ਤਾਂ ਪਤਾ ਹੀ ਹੈਗਾ ਆ, ਆਪਣੇ ਘਰ ਵਾਲੇ ਵੀ ਜਿੰਨੇ ਹੈਗੇ ਉਹਨਾਂ ਨੂੰ ਜਿਹੜੀ ਆ ਬਹੁਤ ਜ਼ਿਆਦਾ ਧਿਆਨ ਰੱਖਣ ਜੋ ਗੱਲ ਹੈਗੀ ਆ, ਸਾਫ਼ ਕਰਕੇ ਸਾਰਾ ਕੁਛ ਆਉਣ। ਕਿਉਂਕਿ ਜਿਹੜੀਆਂ ਜੇ ਮੌਤਾਂ ਦੀ ਗੱਲ ਕਰਦੇ ਜਾਈਏ, ਹੁਣ ਪੰਜਾਬੀ ਕਮਿਊਨਿਟੀ ਨੂੰ ਵੀ ਹਿੱਟ ਕਰਨਾ ਸ਼ੁਰੂ ਕਰ ਦਿੱਤਾ। ਨਿਊਯਾਰਕ ਤੋਂ ਇੱਕ ਖਬਰ ਆ ਰਹੀ ਆ, 23 ਸਾਲਾਂ ਦਾ ਨੌਜਵਾਨ ਪ੍ਰਿੰਸ ਮੁਲਤਾਨੀ ਜਿਹੜਾ ਊਬਰ ਦਾ ਡਰਾਈਵਰ ਸੀ, 27 ਸਾਲਾਂ ਦਾ ਉਹਦੀ ਮੌਤ ਹੋ ਗਈ ਆ ਕਰੋਨਾ ਵਾਇਰਸ ਕਰਕੇ। ਸੈਨ ਰਮਨ ਇੱਥੇ ਬੇ ਏਰੀਏ 'ਚ ਇੱਕ ਟਾਊਨ ਆ, ਉੱਥੋਂ ਖਬਰ ਆ ਰਹੀ ਆ ਬਜ਼ੁਰਗ ਦੀ ਮੌਤ ਹੋਈ ਆ। ਉਹ ਯੂਰਪ ਜਾ ਕੇ ਆਇਆ ਸੀ, ਪਹਿਲਾਂ ਘਰੇ ਇਲਾਜ ਲੂਜ ਕਰਦੇ ਰਹੇ, ਮੁੜ ਕੇ ਬਾਅਦ 'ਚ ਜਦੋਂ ਜ਼ਿਆਦਾ ਸਿੱਕ ਹੋ ਗਿਆ ਪਤਾ ਲੱਗਾ ਕਰੋਨਾ ਵਾਇਰਸ ਨਾਲ। ਹੁਣ ਉਹਨਾਂ ਦਾ ਮੁੰਡਾ ਵੀ ਕਹਿੰਦੇ ਕਰੋਨਾ ਵਾਇਰਸ ਦੇ ਨਾਲ 45 ਸਾਲਾਂ ਦਾ ਇਨਫੈਕਟਡ ਆ, ਅਤੇ ਸਾਰੇ ਟੱਬਰ ਨੂੰ ਜਿਹੜਾ ਆ ਉਹ ਲੋਕਡਾਊਨ 'ਚ ਰੱਖਿਆ ਹੋਇਆ ਆ। ਇਸੇ ਤਰ੍ਹਾਂ ਇੱਕ ਜਿਹੜਾ ਰੈਸਟੋਰੈਂਟ ਦਾ ਜਿਹੜਾ ਸ਼ੋਅ ਕਰਦਾ ਹੁੰਦਾ ਸੀ, ਬਹੁਤ ਹੀ ਵਧੀਆ, ਜਿਹੜਾ ਫਲੋਇਡ ਕਾਰਡੋਜ਼ ਨਾਮ ਦਾ ਬੰਦਾ, ਨਿਊਯਾਰਕ ਦੇ ਵਿੱਚ ਇਹ ਰੈਸਟੋਰੈਂਟ ਰਨ ਕਰਦਾ, ਸ਼ੈਫ ਸੀ। TV 'ਤੇ ਵੀ ਇਹਦੇ ਸ਼ੋਅ ਆਉਂਦੇ ਹੁੰਦੇ ਸੀ, ਨੇਪਾਲੀ ਜਾਂ ਇੰਡੀਅਨ ਮੂਡ ਦਾ ਸੀ। ਉਹਦੀ ਵੀ ਜਿਹੜੀ ਆ ਮੌਤ ਇਹਦੇ ਨਾਲ ਕਰੋਨਾ ਵਾਇਰਸ ਨਾਲ ਹੋਈ ਹੈਗੀ ਆ। ਜੀ ਬਿਲਕੁਲ। ਸੋ ਇਹ ਆਈ ਥਿੰਕ ਹਰਜੋਤ ਸਿੰਘ ਜੀ ਊਬਰ ਡਰਾਈਵਰ ਨਹੀਂ ਸੀਗਾ ਮੁੰਡਾ, ਜਿਹੜਾ ਉਹ ਆਈ ਥਿੰਕ ਟਰੱਕ ਡਰਾਈਵਰ ਸੀਗਾ ਸ਼ਾਇਦ, ਜਿਹੜਾ ਉਹ ਜਿਹੜਾ ਯੰਗ ਮੁੰਡਾ, ਜਿਹੜਾ ਪ੍ਰਿੰਸ ਨਾਂ ਦਾ ਜਿਹੜਾ ਮੁੰਡਾ ਜਿਸ ਦਾ ਤੁਸੀਂ ਜ਼ਿਕਰ ਜਿਹੜਾ ਉਹ ਕੀਤਾ ਹੈਗਾ ਆ। ਸੋ ਟਰੱਕਰਸ ਤਾਂ ਬਹੁਤ ਹੀ ਜ਼ਿਆਦਾ ਜਿਹੜਾ ਧਿਆਨ ਦੇਣ, ਅਤੇ ਊਬਰ ਡਰਾਈਵਰ ਵੀ, ਟੈਕਸੀ ਚਾਲਕ ਵੀ, ਜਿੰਨੇ ਵੀ ਆ ਸਾਰੇ ਜਾਣੇ ਬਹੁਤ ਜ਼ਿਆਦਾ ਇਸ ਦੇ ਵਿੱਚ ਜਿਹੜਾ ਉਹ ਧਿਆਨ ਦੇਣ। ਜਿੰਨਾ ਬਚਾਅ ਕਰ ਸਕਦੇ ਆ ਉਹਦੇ ਵਿੱਚ ਹੀ ਜਿਹੜੀ ਉਹ ਭਲਾਈ ਹੈਗੀ ਆ। ਇਸ ਤੋਂ ਹਾਲ ਦੀ ਘੜੀ ਡੈਫੀਨੇਟਲੀ ਜਿਹੜੇ ਕਾਫੀ ਲੋਕ 80% ਤੋਂ ਵੱਧ ਲੋਕ ਜਿਹੜੇ ਇਸ ਦੇ ਵਿੱਚ ਰਿਕਵਰ ਕਰ ਰਹੇ ਆ, ਪਰ ਗੱਲ ਇਹ ਆ ਨਾ ਵੀ ਜਿਹੜੇ 15-20% ਜਾਂ 10-12% ਜਿੰਨੇ ਵੀ ਹੈਗੇ ਨੇ ਉਹ ਆਪਣੇ ਹੀ ਨੇ ਜਿਹੜੇ ਉਹ ਜਾ ਰਹੇ ਨੇ। ਇਸ ਟਾਈਮ ਜਿਹੜੇ ਬੜੇ ਰੌਲਾ ਪਾ ਰਹੇ, ਕਹਿੰਦੇ ਜੀ 1-2% ਪਾਪੂਲੇਸ਼ਨ ਜੇ ਚਲੀ ਵੀ ਜਾਂਦੀ ਹੈ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਹੁਣ ਤੁਸੀਂ ਦੱਸੋ 10 ਜੀਆਂ ਦਾ ਕੋਈ ਪਰਿਵਾਰ ਆ, ਤੁਸੀਂ ਆਪਣੇ ਕਿਹੜੇ ਜੀਅ ਨੂੰ ਜਾਂਦਾ ਦੇਖ ਸਕਦੇ ਹੋ? ਦੇਖ ਸਕਦਾ ਕੋਈ ਇਹਨੂੰ ਹੈ ਵੀ ਕੋਈ ਆਪਣੀ ਮਾਂ ਪੇ, ਜਿਹੜਾ ਬੱਚੇ ਆ, ਨਿਆਣੇ ਆ, ਬਜ਼ੁਰਗ ਨੇ, ਤੁਸੀਂ ਚਾਹੁੰਦੇ ਆ ਵੀ ਕੋਈ ਤੁਹਾਡੇ ਪਰਿਵਾਰ ਦਾ ਜਿਹੜਾ ਉਸ ਦੇ ਵਿੱਚੋਂ ਚਲੀ ਜਾਵੇ? ਕਿਉਂਕਿ ਇਸ ਟਾਈਮ ਜਿਹੜੇ ਰਾਈਟ ਵਿੰਗ ਵਾਲੇ ਪਾਸੇ ਇੱਦਾਂ ਦੀ ਚਰਚਾਵਾਂ ਜਿਹੜੀਆਂ ਉਹ ਤੇਜ਼ ਕਰ ਰਹੇ ਆ ਵੀ ਕੋਈ ਨਹੀਂ ਜੇ 1-2% ਚਲੀ ਵੀ ਜਾਂਦੀ ਆ ਅਤੇ ਉਹਦੇ ਨਾਲ ਕੋਈ ਨਹੀਂ, ਆਪਾਂ ਨੂੰ ਸਟਾਕ ਜਿਹੜੀ ਮਾਰਕੀਟ ਆ, ਇਕੋਨਮੀ ਆ, ਉਹ ਜਿਹੜੀ ਉੱਤੇ ਜਿਹੜੀ ਉਹ ਜਾਣੀ ਚਾਹੀਦੀ ਆ। ਕਿਹਦਾ ਜੀਅ ਕਰਦਾ ਆ ਵੀ ਆਪਣੇ ਪਰਿਵਾਰ ਦਾ ਕੋਈ ਜੀਅ ਜਿਹੜਾ ਆ ਇਸ ਚੀਜ਼ ਦੇ ਵਿੱਚ ਜਿਹੜੀ ਉਹ ਕੋਈ ਬਲੀ ਦੇਵੇ? ਇਹ ਬਲੀ ਦੇਣ ਵਾਲੀ ਵੀ ਕੋਈ ਐਸੀ ਕੋਈ ਗੱਲ ਨਹੀਂ ਆ ਵੀ ਉਹਦੇ ਨਾਲ ਕੋਈ ਜੰਗ ਜਿਹੜੀ ਜਿੱਤੀ ਜਾਣੀ ਹੈ। ਜੇ ਬਚਾਅ ਕਰ ਸਕਦੇ ਹਾਂ ਤਾਂ ਆਪਾਂ ਮੁੜ ਪੈਰਾਂ ਦੇ ਉੱਤੇ ਖੜ੍ਹ ਵੀ ਸਕਦੇ ਹਾਂ। ਸਾਰਾ ਕੁਛ ਜਿਹੜਾ ਉਤਾਰ ਚੜਾਵ ਜ਼ਿੰਦਗੀ ਦੇ ਜਿਹੜੇ ਉਹ ਦੇਖੇ ਜਾ ਸਕਦੇ, ਪਰ ਇਸ ਤਰੀਕੇ ਦੇ ਨਾਲ ਧੱਕੇ ਦੇ ਨਾਲ ਇੱਕ ਹਿਸਾਬ ਦੇ ਨਾਲ ਜਾਣ ਬੁੱਝ ਕੇ ਉਹਨਾਂ ਨੂੰ ਅੱਗੇ ਕਰਨਾ, ਉਹ ਵੀ ਆਈ ਥਿੰਕ ਮੂਰਖਤਾ ਵਾਲੀ ਜਿਹੜੀ ਉਹ ਗੱਲ ਜਿਹੜੀ ਉਹ ਹੋਵੇਗੀ। ਸੋ ਬਿਲਕੁਲ, ਅੱਜ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਪ੍ਰੈਸ ਕਾਨਫਰੰਸ ਕੀਤੀ ਆ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਦੁਨੀਆ ਦੇ ਬਹੁਤ ਸਾਰੇ ਮੁਲਕ ਜਿਹੜੇ ਲਾਕਡਾਊਨ ਕਰ ਰਹੇ ਉਹ ਵਧੀਆ ਗੱਲ ਆ, ਪਰ ਲਾਕਡਾਊਨ ਕਰਨ ਦੇ ਨਾਲ ਕਹਿੰਦੇ ਬਿਮਾਰੀ ਖਤਮ ਨਹੀਂ ਹੋਣ ਲੱਗੀ। ਕਹਿੰਦੇ ਇਟ ਵਿਲ ਨਾਟ ਐਕਸਟਿੰਗੁਇਸ਼ ਦਾ ਐਪੀਡੈਮਿਕਸ। ਕਹਿੰਦੇ ਵੀ ਜਿਹੜੇ ਮੁਲਕ ਆ ਉਹ ਸਿਰਫ ਸਮਾਂ ਹੀ ਬਾਈ ਕਰ ਰਹੇ ਆ ਤਾਂ ਕਿ ਜਿਹੜਾ ਉਹਨਾਂ ਦਾ ਹੈਲਥ ਦਾ ਸਿਸਟਮ ਆ ਉਹ ਸਸਟੇਨ ਰਹੇ। ਆਪਾਂ ਦੇਖਦੇ ਹਾਂ ਵੀ ਬਹੁਤ ਸਾਰੇ ਈਵਨ ਸਾਡੇ ਮੁਲਕ ਵਿੱਚ ਵੀ ਜਿਹੜੇ ਆ ਵੈਂਟੀਲੇਟਰਸ ਨਹੀਂ, ਬਹੁਤ ਸਾਰਾ ਇਕੁਪਮੈਂਟ ਨਹੀਂ। ਸੋ ਇੱਕ ਤਰ੍ਹਾਂ ਨਾਲ ਜਿਹੜੀ ਗਵਰਨਮੈਂਟ ਸਰਕਾਰਾਂ ਆ ਉਹ ਸਮਾਂ ਹੀ ਬਾਈ ਕਰ ਰਹੀਆਂ ਵੀ ਜੇ ਹੌਲੀ ਹੌਲੀ
ਕੇਸ ਲੱਭੂਗੇ ਤੇ ਉਹਨਾਂ ਨੂੰ ਟਰੀਟ ਕੀਤਾ ਜਾ ਸਕਦਾ ਹੈ। ਜੇ ਅਚਾਨਕ ਹੋ ਗਏ ਤਾਂ ਫਿਰ ਨਾਮੁਮਕਿਨ ਵਾਲਾ ਹਿਸਾਬ ਆ। ਸੋ ਉਹਨਾਂ ਨੇ ਇਹ ਜਿਹੜੀਆਂ ਰਿਕਮੈਂਡੇਸ਼ਨ ਦਿੱਤੀਆਂ ਹੈਗੀਆਂ ਸਾਰੇ ਮੁਲਕਾਂ ਨੂੰ, ਕਹਿੰਦੇ ਪਈ ਇੱਕ ਤਾਂ ਐਕਸਪੈਂਡ, ਟ੍ਰੇਨ ਐਂਡ ਡਿਪਲੋਏ ਹੈਲਥ ਕੇਅਰ ਐਂਡ ਪਬਲਿਕ ਹੈਲਥ ਵਰਕ ਫੋਰਸ ਪੇ, ਜਿਹੜੀ ਆ ਹੈਲਥ ਵਰਕ ਫੋਰਸ ਹੈਗੀ ਆ ਉਹਨੂੰ ਐਕਸਪੈਂਡ ਕਰੋ, ਟ੍ਰੇਨ ਕਰੋ, ਵੱਧ ਤੋਂ ਵੱਧ ਕਰੋ, ਕਿਉਂਕਿ ਗਿਣਤੀ ਬਹੁਤ ਵਧਣੀ ਹੈਗੀ ਆ। ਕਹਿੰਦੇ ਜਿੱਥੇ ਵੀ ਤੁਹਾਨੂੰ ਕੋਈ ਸਸਪੈਕਟਡ ਕੇਸ ਲੱਗਦਾ ਹੈਗਾ ਆ ਕਿਸੇ ਵੀ ਕਮਿਊਨਿਟੀ ਲੈਵਲ 'ਤੇ, ਉਹਨੂੰ ਉਸੇ ਵੇਲੇ ਉਹਨੂੰ ਚੈੱਕ ਕਰੋ ਅਤੇ ਉਹਨੂੰ ਕੁਆਰੰਟੀਨ ਕਰੋ, ਉਹਦਾ ਇਲਾਜ ਕਰਨਾ ਜਿਹੜਾ ਸ਼ੁਰੂ ਕਰੋ। ਇਸੇ ਤਰ੍ਹਾਂ ਉਹਨਾਂ ਨੇ ਇੱਕ ਹੋਰ ਜਿਹੜਾ ਸਕੂਲਾਂ ਦੇ ਬਾਰੇ ਵੀ ਕਿਹਾ ਹੈਗਾ, ਕਹਿੰਦਾ ਵੀ ਇਹ ਸਭ ਤੋਂ ਆਖਰੀ ਚੀਜ਼ ਹੋਣੀ ਚਾਹੀਦੀ ਆ ਕਿਸੇ ਵੀ ਮੁਲਕ ਦੇ ਲਈ, ਆਪਣੇ ਸਕੂਲਾਂ ਨੂੰ ਰੀਓਪਨ ਕਰਨਾ। ਅਤੇ ਇਹਦਾ ਮਤਲਬ ਇਹ ਆ ਵੀ ਜੇ ਕਹਿੰਦੇ ਵੀ ਤੁਸੀਂ ਕਿਤੇ ਰੀਓਪਨ ਕਰਤੇ, ਹਜੇ ਕੇਸਿਸ ਬਹੁਤ ਵੱਧ ਰਹੇ ਆ, ਇਹਦੇ ਨਾਲ ਰੀਸਰਜੈਂਸ ਹੋ ਸਕਦੀ ਆ ਦੁਬਾਰਾ, ਕਿ ਫਿਰ ਜਿਹੜੀ ਆ ਬਹੁਤ ਜ਼ਿਆਦਾ ਵਾਧਾ ਹੋ ਸਕਦਾ। ਸੋ ਇਹ ਮੈਨੂੰ ਵੀ ਲੱਗਦਾ, ਜਿੰਨੀਆਂ ਕੁ ਮੈਂ ਖਬਰਾਂ ਪੜ੍ਹਦਾ ਹਾਂ, ਵੀ USA ਦੇ ਵਿੱਚ ਜਿਹੜੇ ਸਕੂਲ ਆ ਇਹ ਤਾਂ ਇਸ ਸਾਲ ਦੇ ਸੈਸ਼ਨ 'ਚ ਨਹੀਂ ਲੱਗਦਾ ਓਪਨ ਹੋਣਗੇ। ਬਹੁਤ ਸਾਰੇ ਏਰੀਏ ਦੇ ਜਿਹੜੇ ਸਕੂਲ ਉਹ ਕਹਿ ਰਹੇ ਆ ਵੀ ਆਪਾਂ ਮਈ 1 ਤੱਕ ਕੀਤੀ ਹੈਗੀ ਆ ਡੇਟ, ਪਰ ਲੱਗਦਾ ਕਈ ਯੂਨੀਵਰਸਿਟੀਜ਼ ਦੀਆਂ ਵੀ ਖਬਰਾਂ ਆਈਆਂ ਵੀ ਉਹਨੇ ਇਸ ਸੈਸ਼ਨ ਦੇ ਲਈ ਪੂਰੀਆਂ ਬੰਦ ਕਰ ਦਿੱਤੀਆਂ ਹੈਗੀਆਂ। ਜੀ ਟਰੱਕਰਸ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ। ਕਈ ਪੁੱਛਦੇ ਨੇ ਵੀ ਟਰੱਕਰਸ ਨੂੰ ਕੀ ਕਰਨਾ ਚਾਹੀਦਾ ਹੈ। ਹੁਣ ਤੁਸੀਂ ਦੇਖੋ, ਅਸੀਂ ਤਾਂ ਨਹੀਂ ਤੁਹਾਨੂੰ ਦੱਸ ਸਕਦੇ ਵੀ ਕੋਈ ਕੰਮ ਕਰੋ ਜਾਂ ਨਹੀਂ ਕਰੋ, ਪਰ ਤੁਸੀਂ ਆਪ ਦੇਖੋ, ਜੇ ਤੁਹਾਨੂੰ ਕੋਈ ਅੰਡਰਲਾਈੰਗ ਹੈਲਥ ਪ੍ਰੋਬਲਮ ਹੈਗੀ ਆ ਤਾਂ ਤੁਸੀਂ ਜਿਹੜਾ ਪਰਹੇਜ਼ ਹੀ ਕਰੋ। ਲੋਡ ਬਾਅਦ ਦੇ ਵਿੱਚ ਵੀ ਲੱਗ ਕੇ ਕਮਾਈਆਂ ਜਿਹੜੀਆਂ ਬਾਅਦ 'ਚ ਵੀ ਜਿਹੜੀਆਂ ਆਪਣੀਆਂ ਹੋ ਜਾਣੀਆਂ। ਜਾਨ ਹੈ ਤਾਂ ਜਹਾਨ ਹੈ ਵਾਲੀ ਜਿਹੜੀ ਇਹ ਗੱਲ ਹੁੰਦੀ ਆ। ਜੇ ਤੁਹਾਨੂੰ ਲੱਗਦਾ ਵੀ ਤੁਸੀਂ ਪੂਰੇ ਪ੍ਰੀਕਾਸ਼ਨ, ਪੂਰਾ ਹਾਈਜੀਨ ਰੱਖਦੇ ਹੋਏ ਸਾਰਾ ਕੁਝ ਕਰ ਸਕਦੇ ਆ ਤਾਂ ਤੁਹਾਡੀ ਇਸ ਦੇ ਵਿੱਚ ਮਰਜ਼ੀ ਆ। ਅਸੀਂ ਕਿਸੇ ਨੂੰ ਕਿਸੇ ਤਰੀਕੇ ਦੀ ਕੋਈ ਰਿਕਮੈਂਡੇਸ਼ਨ ਜਿਹੜੀ ਆ ਉਹ ਨਹੀਂ ਦੇਣਾ ਚਾਹੁੰਦੇ। ਬਾਕੀ ਇਹ ਆ, ਚਾਹੇ ਉਹ ਟਰੱਕ 'ਤੇ ਆ, ਚਾਹੇ ਉਹ ਟੈਕਸੀ 'ਤੇ ਆ, ਚਾਹੇ ਰੋਜ਼ਮਰਾ ਦੇ ਕੰਮ ਜਿਸ ਤਰੀਕੇ ਦੇ ਵੀ ਜਿਨ੍ਹਾਂ ਨੂੰ ਜਾਣਾ ਹੀ ਪੈਂਦਾ ਆ, ਉਹ ਭਾਈ ਪਲੀਜ਼ ਧਿਆਨ ਰੱਖੋ। ਇੱਕ ਇਹ ਵੀ ਚੀਜ਼ ਹੈਗੀ ਆ, ਜਿਹੜੇ ਹੁਣ ਸਟੋਰਾਂ ਦੇ ਉੱਤੇ ਆਉਂਦੇ ਜਾਂਦੇ ਵੀ ਹੈਗੇ ਆ ਨਾ, ਜਿਹੜੇ ਸਟੋਰਾਂ 'ਤੇ ਵੀ ਕੰਮ ਕਰਦੇ ਆ, ਉਹਨਾਂ ਨੂੰ ਵੀ ਆਪਣਾ ਮਾਸਕ ਵਗੈਰਾ ਪਾ ਕੇ ਰੱਖਣਾ ਚਾਹੀਦਾ ਆ ਅਤੇ ਨਾਲ ਦੇ ਨਾਲ ਜਿਹੜੇ ਗਲਵ ਵਗੈਰਾ ਆ ਉਹਨਾਂ ਦੀ ਯੂਜ਼ ਕਰਨੀ ਚਾਹੀਦੀ ਆ। ਮੂੰਹ 'ਤੇ ਹੱਥ ਜਿਹੜਾ ਉਹ ਉਹਨਾਂ ਨੂੰ ਜਿਹੜਾ ਉਹ ਨਾ ਹੀ ਲਾਓ ਤਾਂ ਜਿਹੜਾ ਉਹ ਬੈਟਰ ਹੈਗਾ ਆ। ਕੋਈ ਇੱਦਾਂ ਦੀ ਪ੍ਰੋਬਲਮ ਜਿਹੜੀ ਬਾਅਦ ਦੇ ਵਿੱਚ ਆ ਨਾ ਜਾਵੇ। ਸੋ ਇਹ ਜ਼ਰੂਰ ਧਿਆਨ ਆਪਾਂ ਨੂੰ ਰੱਖਣ ਦੀ ਜ਼ਰੂਰਤ ਆ। ਬਾਕੀ ਹਰ ਇੱਕ ਜਣਾ ਆਪਣੀ ਸਿਹਤ ਦੇ ਲਈ ਕਿਤੇ ਨਾ ਕਿਤੇ ਖੁਦ ਜਿਹੜਾ ਨਾਲ ਦੇ ਨਾਲ ਜਿਹੜਾ ਜ਼ਿੰਮੇਵਾਰ ਵੀ ਹੁੰਦਾ ਆ। ਪਰ ਇਹ ਨਾ ਹੋਵੇ ਕੋਈ ਐਵੇਂ ਕੋਈ ਪੀੜਤ ਜਿਹੜਾ ਉਹ ਜਿਹਦੇ ਲੱਛਣ ਅਜੇ ਪਤਾ ਨਾ ਲੱਗ ਰਹੇ ਹੋਣ ਤਾਂ ਬਾਅਦ ਉਹ ਆ ਜਾਵੇ, ਬਾਹਰ ਘੁੰਮ ਫਿਰ ਜਾਵੇ, ਚੀਜ਼ਾਂ ਨੂੰ ਹੱਥ ਲਾ ਜਾਵੇ ਅਤੇ ਬਾਅਦ ਚੀਜ਼ਾਂ ਦੇ ਉੱਤੇ ਤਾਂ ਆਪਾਂ ਨੂੰ ਪਤਾ ਹੀ ਆ ਵੀ ਇਹ 2-3 ਦਿਨ ਜਿਹੜਾ ਕਰੋਨਾ ਵਾਇਰਸ ਰਹਿ ਜਾਂਦਾ, ਜਿਹੜਾ ਬਾਅਦ ਦੇ ਵਿੱਚ ਸਰੀਰ 'ਚ ਪ੍ਰਵੇਸ਼ ਕਰਕੇ ਅਤੇ ਤੁਹਾਨੂੰ ਜਿਹੜਾ ਆ ਉਹ ਜ਼ਿਆਦਾ ਬਿਮਾਰ ਵੀ ਕਰ ਸਕਦਾ। ਸੋ ਪਲੀਜ਼ ਇਹਨਾਂ ਨੂੰ ਜਿਹੜਾ ਉਹ ਧਿਆਨ ਰੱਖਣ ਦੀ ਜ਼ਰੂਰਤ ਸੋ ਬਿਲਕੁਲ ਜ਼ਰੂਰ। ਰਾਜਕਨਵੀਰ ਸਿੰਘ ਜੀ, ਅੱਜ ਮੈਨੂੰ ਵੀ ਕੁਛ ਕਾਲਾਂ ਆਈਆਂ ਸੀ। ਇੱਕ ਆਪਣਾ ਸਰੋਤੇ ਉਹ ਕਹਿੰਦੇ ਸੀ ਵੀ ਮੈਨੂੰ ਡਾਇਬਟੀਜ਼ ਆ, ਮੈਂ ਤਾਂ ਬੰਦ ਕਰ ਦਿੱਤਾ ਵੀ ਪਤਾ ਨਹੀਂ ਹੁੰਦਾ। ਸੋ ਬਿਲਕੁਲ ਆਪਾਂ ਦੱਸਦੇ ਆਏ ਹਾਂ ਵੀ ਜਿਹੜੀ ਇਹ ਵਾਇਰਸ ਹੈਗੀ ਆ, ਜੇ ਕਿਸੇ ਨੂੰ ਕੋਈ ਐਗਜ਼ਿਸਟਿੰਗ ਕੰਡੀਸ਼ਨ ਹੈਗੀ ਆ, ਕੋਈ ਬਿਮਾਰ ਆ, ਕੋਈ ਡਾਇਲਿਸਿਸ ਆ, ਕਿਸੇ ਨੂੰ ਡਾਇਬਟਿਕ ਆ, ਜਾਂ ਕਿਸੇ ਤਰ੍ਹਾਂ ਦੀ ਵੀ ਜਿਹਨੂੰ ਹੈਲਥ ਇਸ਼ੂ ਹੈਗਾ, ਓਵਰ 50 ਹੈਗਾ, ਉਹਨੂੰ ਜ਼ਿਆਦਾ ਚਾਂਸ ਆ ਕਰੋਨਾ ਵਾਇਰਸ ਹੋਣ ਦੇ। ਸੋ ਉਹਨੂੰ ਧਿਆਨ ਰੱਖਣਾ ਚਾਹੀਦਾ। ਇੱਕ ਜ਼ਰੂਰ ਟਰੱਕਾਂ ਵਾਲੇ ਵੀਰਾਂ ਲਈ ਬੇਨਤੀ ਆ, GPS ਡਾਟਾ ਜਿਹੜਾ ਆ, ਉਹਨਾਂ ਨੇ ਡਾਟਾ ਅੱਜ ਅਮਰੀਕਨ ਟਰਾਂਸਪੋਰਟੇਸ਼ਨ ਰਿਸਰਚ ਇੰਸਟੀਚਿਊਟ ਨੇ GPS ਦਾ ਡਾਟਾ ਜਿਹੜਾ ਅੱਜ ਰਿਲੀਜ਼ ਕੀਤਾ। ਕਹਿੰਦੇ ਵੀ ਜਦੋਂ ਤੋਂ ਕਰੋਨਾ ਵਾਇਰਸ ਆਊਟਬ੍ਰੇਕ ਹੋਇਆ ਅਤੇ ਜਿਹੜੇ ਟਰੱਕ ਡਰਾਈਵਰਸ ਆ ਉਹ ਜ਼ਿਆਦਾ ਫਾਸਟਰ ਚੱਲ ਰਹੇ ਹੈਗੇ ਆ, ਹਾਈ ਸਪੀਡ 'ਤੇ ਚੱਲ ਰਹੇ ਆ ਅਤੇ ਘੱਟ ਘੰਟੇ ਜਿਹੜੇ ਆ ਉਹ ਸੌ ਰਹੇ ਆ। ਸੋ ਇਹ ਵੀ ਤੁਹਾਨੂੰ ਰੱਖਣ ਜਿਹੜਾ ਧਿਆਨ 'ਚ ਰੱਖਣ ਦੀ ਗੱਲ ਆ ਵੀ ਭਾਈ ਕੋਈ ਨਹੀਂ, ਜੇ ਹੁਣ ਉਹਨਾਂ ਨੇ ਥੋੜ੍ਹਾ ਟਾਈਮ ਵੀ ਰਿਲੈਕਸ ਵੀ ਕੀਤੇ ਹੈਗੇ ਆ ਰੂਲਸ, ਅਤੇ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਦੱਬੀ ਚਲੋ ਕੰਮ। ਠੀਕ ਹੈ ਜੀ, ਬਿਲਕੁਲ। ਬਹੁਤ ਸਾਰੇ ਲੋਕ ਪੁੱਛ ਰਹੇ ਨੇ ਵੀ ਕਈ ਆਪਣੀ ਕਮਿਊਨਿਟੀ ਦੇ ਕਿੱਥੇ ਕਿੱਦਾਂ ਆ, ਉਸ ਦੇ ਬਾਰੇ ਜਿਹੜੀ ਆ 100% ਜਾਣਕਾਰੀ ਇਸ ਲਈ ਵੀ ਨਹੀਂ ਹੁੰਦੀ ਵੀ ਬਹੁਤ ਸਾਰੇ ਜਿਹੜੇ ਪੀੜਤ ਆ ਜਾਂ ਜਿਨ੍ਹਾਂ ਦੀਆਂ ਮੌਤਾਂ ਵੀ ਹੋ ਚੁੱਕੀਆਂ, ਉਹਨਾਂ ਦੀ ਕਈ ਦੀ ਇਨਫੋਰਮੇਸ਼ਨ ਆ ਉਹ ਬਾਹਰ ਅਜੇ ਦੱਸਦੇ ਵੀ ਨਹੀਂ ਆ। ਉਹਨਾਂ ਨੂੰ ਆਇਡੈਂਟੀਫਾਈ ਜਿਹੜੀ ਉਹਨਾਂ ਦੀ ਸ਼ਨਾਖਤ ਕਰਕੇ ਜਿਹੜਾ ਸਾਰਿਆਂ ਦੇ ਸਾਹਮਣੇ ਪਬਲਿਕ 'ਚ ਇਨਫੋਰਮੇਸ਼ਨ ਅਜੇ ਹਾਲ ਦੀ ਘੜੀ ਦੇ ਨਹੀਂ ਰਹੇ। ਇਹ ਇੱਦਾਂ ਹੀ ਹੁੰਦਾ ਜਿੱਦਾਂ ਕੋਈ ਜਾਣ ਪਛਾਣ ਦਾ ਇੱਕ ਦੂਜੇ ਤੋਂ ਅੱਗੇ ਜਿਹੜਾ ਉਹ ਦੱਸ ਦਿੰਦਾ ਅਤੇ ਫਿਰ ਉਹ ਅੱਗੇ ਤੋਂ ਅੱਗੇ ਗੱਲ ਤੁਰਦੀ ਜਿਹੜੀ ਉਹ ਪਤਾ ਲੱਗਦੀ ਆ। ਆਪਣੀ ਕਮਿਊਨਿਟੀ ਨੂੰ ਬਹੁਤ ਬਚਾਅ ਰੱਖਣ ਦੀ ਜ਼ਰੂਰਤ ਆ। ਜਿਹੜੇ ਬਜ਼ੁਰਗ ਅਜੇ ਵੀ ਸਮਝਦੇ ਆ ਵੀ ਅਸੀਂ ਪਾਰਕਾਂ 'ਚ ਜਾ ਕੇ ਲਾਗੇ ਬੈਠ ਕੇ ਗੱਪਾਂ ਛਾਪਾਂ ਮਾਰ ਕੇ ਤਾਂ ਅਸੀਂ ਵਾਪਸ ਆ ਜਾਵਾਂਗੇ। ਜੇ ਕਿਸੇ ਦੇ ਕੋਲ ਜੇ ਕਿਸੇ ਨੂੰ ਵੀ ਕਰੋਨਾ ਵਾਇਰਸ ਹੋਇਆ ਅਤੇ ਗਾਂ ਸਾਰਿਆਂ ਨੂੰ ਹੋ ਗਿਆ ਅਤੇ ਸਾਰਿਆਂ ਦੀ ਜਿਹੜੀ ਭਾਅ ਦੀ ਪੈ ਜਾਣੀ ਆ। ਸੋ ਰਿਸਕ ਜਿਹੜਾ ਕਿਰਪਾ ਕਰਕੇ ਨਾ ਲਓ। ਇਕੱਲੇ ਬਜ਼ੁਰਗਾਂ ਤੱਕ ਨਹੀਂ, ਜਿਹੜੇ ਜਵਾਨ ਵੀ ਆ, ਨੌਜਵਾਨ ਵੀ ਆ, ਉਹ ਵੀ
ਕਿਉਂਕਿ ਫਲੋਰੀਡਾ ਦੇ ਵਿੱਚ ਆ ਹੁਣ ਬਹੁਤ ਸਾਰੇ ਜਿਹੜੇ ਸਪਰਿੰਗ ਬ੍ਰੇਕਰ ਜਿਨ੍ਹਾਂ ਨੂੰ ਆਖਿਆ ਜਾਂਦਾ ਨਾ, ਜਿਹੜੇ ਕਾਲਜ ਤੋਂ ਬਾਅਦ 'ਚ ਛੁੱਟੀਆਂ ਮਨਾਉਣ ਦੇ ਲਈ ਜਾਂਦੇ ਸੀ, ਉਦੋਂ ਟਲਦੇ ਨਹੀਂ ਸੀਗੇ ਵੀ ਲੈ ਸਾਨੂੰ ਕੀ ਕਰੋਨਾ ਵਾਇਰਸ ਹੋਵੇ ਨਾ ਹੋਵੇ, ਅਸੀਂ ਤਾਂ ਛੁੱਟੀਆਂ ਜਿਹੜੀਆਂ ਜੀ ਉਹ ਮਨਾਉਣੀਆਂ ਆ। ਉਹਨਾਂ ਦੇ ਵਿੱਚੋਂ ਕਈਆਂ ਦੀਆਂ ਰਿਪੋਰਟਾਂ ਆ ਰਹੀਆਂ ਵੀ ਉਹਨਾਂ ਨੂੰ ਜਿਹੜਾ ਹੁਣ ਕਰੋਨਾ ਵਾਇਰਸ ਤੋਂ ਉਹ ਪੀੜਤ ਹੈਗੇ ਨੇ। ਕੈਲੀਫੋਰਨੀਆ ਦੇ ਵਿੱਚ ਕੱਲ੍ਹ ਜਿਹੜੇ ਗਵਰਨਰ ਨਿਊਸਮ ਉਹਨਾਂ ਨੇ ਦੱਸਿਆ ਵੀ ਕਹਿੰਦੇ 50% ਤੋਂ ਵੱਧ ਜਿਹੜੀ ਪਾਪੂਲੇਸ਼ਨ ਇਸ ਟਾਈਮ ਕਰੋਨਾ ਵਾਇਰਸ ਤੋਂ ਪੀੜਤ ਆ, ਉਹ ਜਵਾਨੀ ਵਾਲੀ ਜਿਹੜੀ ਉਹ ਦੱਸੀ ਜਾ ਰਹੀ ਆ। ਉਹ 50 ਸਾਲ ਤੋਂ ਘੱਟ, 18 ਤੋਂ ਉੱਤੇ 50 ਸਾਲ ਤੋਂ ਘੱਟ ਦੇ ਦਰਮਿਆਨ ਜਿਹੜੀ ਹੈਗੀ ਆ। ਸੋ ਆਪਾਂ ਇਸ ਨੂੰ ਸੀਰੀਅਸਲੀ ਜੇ ਨਹੀਂ ਲਵਾਂਗੇ, ਜੇ ਕਿਸੇ ਦੇ ਘਰ ਵੀ ਪਹੁੰਚ ਜਾਂਦੀ ਆ, ਐਵੇਂ ਘਰਾਂ ਦੇ ਵਿੱਚ ਆਪਣੇ ਤਾਂ ਇਹ ਹੁਣ BP ਦੀ, ਸ਼ੂਗਰ ਦੀ, ਹੋਰ ਜਿਹੜੀਆਂ ਆ ਸਾਹ ਦੀਆਂ, ਅਸਥਮਾ ਦੀਆਂ, ਹੋਰ ਕਈ ਜਿਹੜੀਆਂ ਪ੍ਰੋਬਲਮਾਂ ਆਮ ਹੀ ਘਰਾਂ ਦੇ ਵਿੱਚ ਅੱਜ ਕੱਲ੍ਹ ਹਰ ਇੱਕ ਦੇ ਤੁਰੀਆਂ ਫਿਰਦੀਆਂ ਨੇ। ਸੋ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਜਿਹੜੀ ਉਹ ਬਣ ਸਕਦੀ। ਸੋ ਪਲੀਜ਼ ਜਿਹੜੇ ਇਸ ਨੂੰ ਸੀਰੀਅਸਲੀ ਗੰਭੀਰਤਾ ਦੇ ਨਾਲ ਜਿਹੜੇ ਉਸ ਨੂੰ ਲਿਆ ਜਾਵੇ, ਇਸ ਨੂੰ ਜਿਹੜਾ ਉਹ ਨਾ ਛੱਡੋ। ਉੱਧਰ ਜਿਹੜਾ ਹਰਜੋਤ ਸਿੰਘ ਜੀ ਦੇ ਸਟਿਮੂਲਸ ਪੈਕੇਜ ਦੀ ਆਪਾਂ ਜਿਸ ਵੇਲੇ ਗੱਲ ਕਰ ਰਹੇ ਸੀਗੇ, ਉਹ ਹਾਲ ਦੀ ਘੜੀ ਜਿਹੜਾ ਪਾਸ ਨਹੀਂ ਹੋਇਆ। ਉਹਨਾਂ ਦੋਨਾਂ ਜਿਹੜੇ ਧਿਰਾਂ ਦੇ ਜਿਹੜੇ ਲੀਡਰ ਹੈਗੇ ਆ ਸੈਨੇਟ ਦੇ ਵਿੱਚ, ਉਹਨਾਂ ਨੇ ਹਾਮੀ ਭਰੀ ਸੀ ਵੀ ਹਾਂ ਡੀਲ ਦੇ ਅਸੀਂ ਪਹੁੰਚ ਗਏ ਆ। ਹੁਣ ਇਸ ਮੌਕੇ ਜਿਹੜੇ ਕਈ ਰਿਪਬਲਿਕਨ ਸੈਨੇਟਰਸ ਆ, ਉਹ ਇਸ ਦੇ ਵਿੱਚ ਇਤਰਾਜ਼ ਇਹ ਕਹਿ ਰਹੇ ਨੇ ਵੀ ਜਿਹੜੀਆਂ ਅਨਇੰਪਲੋਇਮੈਂਟ ਦੇਣ ਦੀ ਗੱਲ ਆਖੀ ਹੈ $600 ਜਿਹੜਾ ਪਰ ਵੀਕ ਕੁਛ ਮਹੀਨਿਆਂ ਦੇ ਲਈ, ਉਹਨਾਂ ਦੇ ਉੱਤੇ ਉਹਨਾਂ ਨੂੰ ਜਿਹੜਾ ਇਤਰਾਜ਼ ਹੈਗਾ ਵੀ ਨਹੀਂ, ਕਹਿੰਦੇ ਵੀ ਇਹ ਟੂ ਜੈਨਰਸ ਆ, ਟੂ ਮੱਚ ਜਿਹੜਾ ਉਹ ਤੁਸੀਂ ਦੇਈ ਜਾਂਦੇ ਆ। ਉਹਨਾਂ ਨੂੰ ਜਿਹੜੀ $500 ਬਿਲੀਅਨ ਕਾਰਪੋਰੇਸ਼ਨ ਨੂੰ ਦੇਣਾ ਆ, ਉਹਦੇ ਉੱਤੇ ਕੋਈ ਉਹਨਾਂ ਨੂੰ ਇਤਰਾਜ਼ ਨਹੀਂ ਜਿਹੜਾ ਹੋਇਆ। ਪਰ ਜਿਹੜੇ ਆਮ ਲੋਕ ਜਿਨ੍ਹਾਂ ਦੀ ਨੌਕਰੀ ਚਲੇ ਗਈ ਆ, ਉਹਦੇ ਉੱਤੇ ਜ਼ਰੂਰ ਉਹਨਾਂ ਨੂੰ ਇਤਰਾਜ਼ ਜਿਹੜਾ ਹੋਇਆ ਆ। ਬਰਨੀ ਸੈਂਡਰਸ ਨੇ ਆਖਿਆ, ਕਹਿੰਦਾ ਵੀ ਮੈਂ ਇਸ ਸਟਿਮੂਲਸ ਬਿੱਲ ਦੀ ਜਿਹੜੀ ਆ ਉਹ ਸਪੋਰਟ ਕਰਦਾ ਆ। ਕਹਿੰਦਾ ਵੀ ਉਹਦੇ ਵਿੱਚ ਉੱਦਾਂ ਕਈ ਅਜਿਹੀਆਂ ਚੀਜ਼ਾਂ ਜਿਹੜੀਆਂ ਮੈਂ ਲਾਈਕ ਨਹੀਂ ਕਰਦਾ, ਪਰ ਇਸ ਨੂੰ ਮੈਂ ਸਪੋਰਟ ਕਰੂੰਗਾ ਕਿਉਂਕਿ ਇਸ ਟਾਈਮ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ। ਆਪਣੇ ਗਵਾਂਢੀ ਮੁਲਕ ਕੈਨੇਡਾ ਨੇ ਵੀ ਜਿਹੜਾ ਐਲਾਨ ਕਰ ਦਿੱਤਾ ਵੀ $2000 ਜਿਹੜਾ ਆ ਉਹ ਜਿਹੜੇ ਇਸ ਦੇ ਕਰਕੇ ਪ੍ਰਭਾਵਿਤ ਹੋਏ ਨੇ ਲੋਕ, ਉਹਨਾਂ ਨੂੰ ਹਰ ਮਹੀਨੇ ਜਿਹੜਾ ਆ ਆਉਣ ਵਾਲੇ ਕੁਝ ਮਹੀਨਿਆਂ ਦੇ ਲਈ ਉੱਥੇ ਉਹ ਦਿੱਤਾ ਜਿਹੜਾ ਉਹ ਜਾਵੇਗਾ। ਸੋ ਬਹੁਤ ਸਾਰੇ ਲੋਕ ਜਿਹੜੇ ਉਹ ਪੁੱਛ ਰਹੇ ਨੇ ਵੀ ਅਸੀਂ ਕਿੱਥੇ ਅਪਲਾਈ ਕਰ ਸਕਦੇ ਹਾਂ। ਆਪਣੀ ਸਟੇਟ ਦਾ ਨਾਮ ਪਾਓ ਗੂਗਲ ਦੇ ਉੱਤੇ, ਉਹਦੇ ਨਾਲ ਅਨਇੰਪਲੋਇਮੈਂਟ ਬੈਨੀਫਿਟਸ ਜਾਂ ਜਿਹੜੀ ਇੰਪਲੋਇਮੈਂਟ ਆਫਿਸ ਜਿਹੜਾ ਉਹ ਪਾਓ। ਉੱਥੇ ਜਿਹੜੀ ਉਹਨਾਂ ਦੀ ਮੇਨ ਗਵਰਨਮੈਂਟ ਦੀ ਵੈਬਸਾਈਟ ਆ, ਉਸ ਦੇ ਉੱਤੇ ਜਾ ਕੇ ਅੱਜ ਕੱਲ੍ਹ ਮੋਸਟਲੀ ਫਰੰਟ ਪੇਜ ਦੇ ਉੱਤੇ ਤੁਹਾਨੂੰ ਜਿਹੜਾ ਆ ਉਸ ਦੀ ਜਾਣਕਾਰੀ ਜਿਹੜੀ ਉਹ ਮਿਲ ਜਾਵੇਗੀ। ਸੋ ਚਾਹੇ ਤੁਸੀਂ W2 ਤੇ ਕੰਮ ਕਰਦੇ ਆ, ਸੈਲਫ ਇੰਪਲਾਇਡ ਆ, 1099 ਤੇ ਤੁਸੀਂ ਉੱਥੇ ਭਰ ਸਕਦੇ ਆ, ਰੀਜ਼ਨ ਆ ਜਿਹੜਾ ਉਹ ਵੀ ਭਰ ਸਕਦੇ ਆ। ਕੈਲੀਫੋਰਨੀਆ ਜਿਹੜੀ ਵਰਲਡ ਦੀ ਕਹਿੰਦੇ 7ਵੀਂ 8ਵੀਂ ਇਕੋਨਮੀ ਆਉਂਦੀ ਆ, 2 ਹਫ਼ਤਿਆਂ ਦੇ ਵਿੱਚ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਵੀ 3.5% ਅਨਪਲਾਇਮੈਂਟ, ਜਿਹੜੇ ਕੈਲੀਫੋਰਨੀਆ ਦੇ ਵਿੱਚ ਅਨਪਲਾਇਮੈਂਟ ਆਫਿਸ ਖਾਲੀ ਰਹਿੰਦੇ ਸੀ, ਕੋਈ ਬੰਦਾ ਨਹੀਂ ਉੱਥੇ ਵੜਦਾ ਸੀ। ਪਿਛਲੇ ਦੋ ਨਹੀਂ ਐਕਚੁਅਲੀ 1 ਹਫ਼ਤਾ ਹੀ ਹੋਇਆ, ਉਹਦੇ ਵਿੱਚ 1 ਮਿਲੀਅਨ ਲੋਕਾਂ ਨੇ ਅਨਪਲਾਇਮੈਂਟ ਦੇ ਕਲੇਮ ਫਾਈਲ ਕੀਤੇ ਹੈਗੇ ਆ 10 ਦਿਨਾਂ ਦੇ ਵਿੱਚ। ਜੀ ਬਹੁਤ ਸਾਰੀਆਂ ਜਿਹੜੀਆਂ ਵੈਬਸਾਈਟਸ ਆ, ਕਿਉਂਕਿ ਬਹੁਤ ਸਾਰੇ ਲੋਕ ਇਸ ਦੇ ਕਰਕੇ ਪ੍ਰਭਾਵਿਤ ਆ, ਉਹ ਅਪਲਾਈ ਕਰ ਰਹੇ ਨੇ। ਇਸ ਕਰਕੇ ਵੈਬਸਾਈਟਸ ਕਈ ਵਾਰੀ ਕਰੈਸ਼ ਵੀ ਕਰ ਜਾ ਰਹੀਆਂ, ਤੁਹਾਨੂੰ ਬਾਰ-ਬਾਰ ਟਰਾਈ ਜਿਹੜੀ ਉਹ ਕਰਨੀ ਪੈਣੀ ਆ। ਰਾਈਟ ਨਾਓ ਇਹੀ ਇੱਕ ਚਾਰਾ ਹੈਗਾ ਜਿਨ੍ਹਾਂ ਨੇ ਵੀ ਅਨਇੰਪਲੋਇਮੈਂਟ ਦੇ ਬੈਨੀਫਿਟਸ ਜਿਹੜੀ ਇੰਸ਼ੋਰੈਂਸ, ਅਨਇੰਪਲੋਇਮੈਂਟ ਇੰਸ਼ੋਰੈਂਸ ਜਿਹੜੀ ਆ ਉਹ ਕੀਤੀ ਆ। ਬਹੁਤ ਸਾਰੇ ਲੋਕ ਪੁੱਛਦੇ ਆ ਭਾਜੀ ਅਸੀਂ ਕੈਸ਼ 'ਤੇ ਕੰਮ ਕਰਦੇ ਸੀ, ਅਸੀਂ ਹੁਣ ਅਨਇੰਪਲੋਇਮੈਂਟ ਲੈ ਸਕਦੇ? ਉਹਦੇ ਲਈ ਤਾਂ ਨਹੀਂ, ਮੁਸ਼ਕਿਲ ਹੀ ਆ ਨੇ ਹੁਣ, ਕੋਈ ਪ੍ਰੋਬਲਮ ਆ ਨਾ ਜੀ। ਤੁਸੀਂ ਪਹਿਲਾਂ ਸਰਕਾਰ ਨੂੰ ਕਦੀ ਟੈਕਸ ਨਹੀਂ ਦਿੱਤਾ, ਨਾ ਤੁਹਾਡੇ ਕੋਲ ਕੋਈ ਪੇ ਸਟੱਬ ਆ, ਉਹ ਸਰਕਾਰ ਕਿੱਦਾਂ ਮੰਨੂਗੀ ਵੀ ਤੁਹਾਡਾ ਕੰਮ ਜਿਹੜਾ ਆ ਉਹ ਚੱਲਿਆ ਗਿਆ? ਸੋ ਕੁਛ ਨਾ ਕੁਛ ਤਾਂ ਪ੍ਰੂਫ ਜਿਹੜਾ ਉਹ ਚਾਹੀਦਾ ਆ। ਇਸ ਲਈ ਆਪਾਂ ਕਹਿੰਦੇ ਵੀ ਜਦੋਂ ਮਾੜਾ ਸਮਾਂ ਆਉਂਦਾ ਨਾ, ਜਿੰਨਾ ਤੁਸੀਂ ਸਰਕਾਰ ਨੂੰ ਪਹਿਲਾਂ ਪਰਦਾ ਕਰਦੇ ਹੋ ਤੇ ਬਾਅਦ ਦੇ ਵਿੱਚ ਉਹ ਪਰਦਾ ਕੀਤਾ ਹੀ ਕਈ ਵਾਰੀ ਆਪਣੇ ਜਿਹੜੀ ਪ੍ਰੋਬਲਮ ਦਾ ਸਬਬ ਬਹੁਤ ਸਾਰੇ ਚਾਈਲਡ ਕੇਅਰ ਦਾ ਕੰਮ ਕਰਦੀਆਂ ਸੀਗੀਆਂ ਬੀਬੀਆਂ ਜਾਂ ਹੋਰ ਕੈਸ਼ ਕੰਮ ਕਰਦੇ ਸੀ, ਬਿਲਕੁਲ ਜਾਂ ਉਹ ਬਿਲਕੁਲ ਹੁਣ ਉਹਨਾਂ ਨੂੰ ਉਹ ਅਨਪਲੋਇਮੈਂਟ ਲੈ ਨਹੀਂ ਸਕਦੇ ਕਿਉਂਕਿ ਤੁਸੀਂ ਸ਼ੋਅ ਹੀ ਨਹੀਂ ਕਰਦੇ ਵੀ ਤੁਸੀਂ ਕੰਮ ਕਰਦੇ ਸੀ। ਸੋ ਕੈਲੀਫੋਰਨੀਆ ਦੇ ਵਿੱਚ ਯੂਜਲੀ ਕੀ ਆ, ਜਿਹੜੀ ਅਨਪਲੋਇਮੈਂਟ ਉਹ 12 ਵੀਕ ਲਈ ਹੁੰਦੀ ਹੈਗੀ ਆ। ਇਸ ਨਵੇਂ ਰਿਲੀਫ ਫੰਡ ਦੇ ਵਿੱਚ ਉਹਨੂੰ ਜਿਹੜਾ ਆ ਹੋਰ 12 ਤੋਂ 28 ਵੀਕ ਤੱਕ ਐਕਸਟੈਂਡ ਕਰਨ ਦੀ ਗੱਲ ਕੀਤੀ ਸੀ। ਪਲੱਸ ਜਿਹੜਾ ਇਹ ਕਿਹਾ ਗਿਆ ਸੀ ਕੈਲੀਫੋਰਨੀਆ ਅਪ ਟੂ $450 ਪਰ ਵੀਕ ਅਨਪਲੋਇਮੈਂਟ ਪੇ ਕਰਦਾ ਹੈ ਡਿਪੈਂਡਿੰਗ ਅਪੋਨ ਤੁਹਾਡੀ ਜਿਹੜੀ ਇਨਕਮ ਆ ਸੈਲਰੀ 'ਤੇ। ਪਰ ਗਵਰਨਮੈਂਟ ਨੇ ਇਹ ਕਿਹਾ ਵੀ $600 ਪਰ ਵੀਕ ਆਪਾਂ ਐਕਸਟਰਾ ਦੇਵਾਂਗੇ। ਇਹ ਜਿਹੜਾ ਨਵਾਂ ਸਟਿਮੂਲਸ ਪੈਕੇਜ ਆ ਹਜੇ ਉਹਦੇ 'ਤੇ ਹੀ ਕੁਛ ਰਿਪਬਲਿਕਨਾਂ ਨੇ ਜਿਹੜੀ ਲੱਤ ਫਸਾਈ ਹੋਈ ਆ। ਅਤੇ ਜੇ ਇਹ ਪਾਸ ਵੀ ਹੋ ਜਾਂਦਾ ਆ ਕੈਲੀਫੋਰਨੀਆ ਦੇ ਵਿੱਚ, ਇਹ ਐਕਸਟਰਾ ਤੁਹਾਨੂੰ ਜਿਹੜਾ $600 ਮਿਲਣ ਨੂੰ ਕਹਿੰਦੇ ਸਾਲ ਲੱਗ ਸਕਦਾ ਆ। ਇਹਨਾਂ ਦਾ ਜਿਹੜਾ ਕੰਪਿਊਟਰ ਸਿਸਟਮ ਆ ਉਹ ਇਸ ਹਿਸਾਬ ਨਾਲ ਸੈਟਅਪ ਹੀ ਨਹੀਂ ਕੀਤਾ ਹੈਗਾ, ਕਿਉਂਕਿ ਯੂਜਲੀ ਇੱਦਾਂ ਹੁੰਦਾ ਹਰਜੋਤ ਸਿੰਘ ਜੀ, ਜਿਹੜਾ ਅਨਇੰਪਲੋਇਮੈਂਟ ਬੈਨੀਫਿਟਸ ਆ ਉਹ ਸਟੇਟ ਲੈਵਲ ਦੇ ਉੱਤੇ ਹੀ ਰਹਿ ਜਾਂਦੇ ਆ, ਫੈਡਰਲ ਲੈਵਲ ਤੋਂ ਉਹਨਾਂ ਦੇ ਨਾਲ ਜਿਹੜਾ ਸੰਪਰਕ ਨਹੀਂ ਹੁੰਦਾ। ਕਿਉਂਕਿ ਇਹ ਜਿਹੜਾ ਸਟਿਮੂਲਸ ਪੈਕੇਜ ਆ ਇਹ ਫੈਡਰਲ ਲੈਵਲ ਤੋਂ ਜਿਹੜੀ ਅਨਇੰਪਲੋਇਮੈਂਟ ਆਉਣ ਵਾਲੀ ਜਿਹੜੀ ਹੈਗੀ ਆ
ਉਹ ਜਿਹੜੀ ਉਸ ਦੇ ਨਾਲ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਮਰਜ ਕਰਨ ਦੇ ਵਿੱਚ ਪ੍ਰੋਬਲਮ ਆ ਸਕਦੀ ਆ। ਹੁਣ ਜੇ ਕੋਈ ਬਿਮਾਰ ਹੈਗਾ, ਪੇਡ ਸਿਕ ਲੀਵ ਦੀ ਜਿਹੜੀ ਸਹੂਲਤ ਆ ਉਹ ਕੈਲੀਫੋਰਨੀਆ ਦੇ ਵਿੱਚ ਹੈਗੀ ਆ। ਕਈ ਲੋਕ ਜਿਹੜੇ ਉਹਨੂੰ ਵੀ ਜਿਹੜਾ ਉਹ ਲੈ ਸਕਦੇ ਨੇ ਜਿਨ੍ਹਾਂ ਨੂੰ ਇੱਦਾਂ ਦੇ ਆ। ਸੋ ਬਾਰ-ਬਾਰ ਲੋਕ ਪੁੱਛ ਰਹੇ ਨੇ ਵੀ ਲੱਛਣ ਕੀ ਨੇ। ਲੱਛਣ ਇਹਦੇ ਹੈਗੇ ਨੇ ਵੀ ਬੁਖਾਰ ਦਾ ਜਿਹੜਾ ਚੜ੍ਹਨਾ ਉਤਰਨਾ, ਤੇਜ਼ ਬੁਖਾਰ ਦਾ ਚੜ੍ਹਨਾ ਉਤਰਨਾ, ਸੁੱਕੀ ਖੰਘ ਜਿਹੜੀ ਉਹ ਨਾਲ ਜਿਹੜੀ ਉਹ ਆਈ ਜਾਣੀ, ਤੇ ਸਾਹ ਲੈਣ ਦੇ ਵਿੱਚ ਤਕਲੀਫ, ਤੇ ਸਮੈਲ ਆਣੀ ਬੰਦ ਹੋ ਜਾਂਦੀ ਹੈ ਕਈ ਵਾਰੀ। ਹਾਂਜੀ, ਸਮੈਲ ਤੇ ਸਵਾਦ ਦਾ ਵੀ ਇੱਕ ਕਹਿੰਦੇ ਵੀ ਇੱਕ ਹਿਡਨ ਸਿੰਪਟਮ ਜਿਹੜਾ ਆ ਉਹ ਇਸ ਦੇ ਵਿੱਚ ਇਹ ਨਜ਼ਰ ਆ ਰਿਹਾ ਆ। ਪਰ ਇਹ 3 ਜਿਹੜੇ ਮੇਨ ਲੱਛਣ ਜਿਹੜੀ CDC ਦੀ ਸਾਡੀ ਜਿਹੜੀ ਵੈਬਸਾਈਟ ਆ ਅਮਰੀਕਾ ਦੀ, ਉਹ ਵੀ ਜਿਹੜੀ ਆ ਉਹ ਦੱਸਦੀ ਹੈਗੀ ਆ। ਸੋ ਇਹ ਜਿਹੜੇ ਤੁਹਾਨੂੰ 3 ਲੱਛਣ ਇਕੱਠੇ ਹੋ ਰਹੇ ਨੇ ਤਾਂ ਤੁਰੰਤ ਆਪਣੇ ਜਿਹੜੇ ਡਾਕਟਰ ਆ ਉਸ ਨੂੰ ਜਿਹੜੀ ਉਹ ਕਾਲ ਕਰੋ। ਹਸਪਤਾਲ ਜਾਣ ਤੋਂ ਪਹਿਲਾਂ ਡਾਕਟਰ ਨੂੰ ਕਾਲ ਕਰੋ। ਆਪਣੇ ਆਈਦਰ ਉਹ ਤੁਹਾਨੂੰ ਦੱਸਣਗੇ ਵੀ ਤੁਸੀਂ ਕੀ ਕਰਨਾ ਹੈ, ਕਿਵੇਂ ਨਹੀਂ ਕਰਨਾ ਹੈਗਾ ਆ। ਜੇ ਟੈਸਟ ਹੋਣਾ ਆ ਤੇ ਟੈਸਟ ਤੁਸੀਂ ਕਿੱਥੇ ਜਿਹੜਾ ਉਹ ਕਰਵਾ ਸਕਦੇ ਹੋਵੋਗੇ। ਸੋ ਸਾਰਾ ਕੁਝ ਫਿਰ ਜਿਹੜਾ ਤੁਹਾਨੂੰ ਆ ਉਹ ਦੱਸਿਆ ਜਾਊਗਾ। ਸੋ ਇਹ ਵੀ ਦੇਖਦੇ ਜਾਈਏ ਵੀ ਆਪਾਂ ਹਰ ਇੱਕ ਨੂੰ ਨਹੀਂ, ਵੀ ਜੇ ਕਿਸੇ ਨੂੰ ਕਿਉਂਕਿ ਫਲੂ ਦਾ ਸੀਜ਼ਨ ਆ, ਕਈਆਂ ਨੂੰ ਵੈਸੇ ਹੀ ਜ਼ੁਕਾਮ ਜਾਂ ਬੁਖਾਰ ਥੋੜ੍ਹਾ ਬਹੁਤਾ ਹੋ ਜਾਂਦਾ ਜਾਂ ਗਲਾ ਖਰਾਬ ਹੋ ਜਾਂਦਾ। ਸੋ ਹਰ ਇੱਕ ਨੂੰ ਨਹੀਂ ਵੈਸੇ ਡਰਦੇ ਮਾਰੇ ਵੀ ਮੈਨੂੰ ਕਰੋਨਾ ਵਾਇਰਸ ਹੋ ਗਿਆ। ਸੋ ਆਪਣੇ ਡਾਕਟਰ ਨਾਲ ਜ਼ਰੂਰ ਗੱਲਬਾਤ ਜ਼ਰੂਰ ਕਰੋ ਉਹਨੂੰ, ਡਾਕਟਰ ਤੋਂ। ਇੱਕ ਜਿਹੜੀ ਹਰਜੋਤ ਸਿੰਘ ਜੀ ਹੋਣਾ ਤਾਂ ਚਾਹੀਦਾ ਸੀ ਇੱਦਾਂ ਵੀ ਜਿੰਨੀ ਜ਼ਿਆਦਾ ਪਾਪੂਲੇਸ਼ਨ ਦਾ ਜਲਦੀ ਟੈਸਟ ਹੋ ਕੇ ਕਨਫਰਮ ਹੋ ਜਾਂਦਾ, ਜਿਹੜਾ ਪੀੜਤ ਹੈਗਾ ਉਸ ਨੂੰ ਆਈਸੋਲੇਟ ਕਰਕੇ ਤੇ ਉਹਨਾਂ ਦਾ ਇਲਾਜ ਜਿਹੜਾ ਕੀਤਾ ਜਾ ਸਕਦਾ। ਪਰ ਅਫਸੋਸ ਵਾਲੀ ਗੱਲ ਆ, ਅਮਰੀਕਾ ਵਰਗੇ ਮੁਲਕ ਦੇ ਵਿੱਚ ਟੈਸਟਿੰਗ ਨੂੰ ਲੈ ਕੇ ਹੀ ਅਜੇ ਤੱਕ ਇੰਨੀ ਜਿਹੜੀ ਵੱਡੀ ਪ੍ਰੋਬਲਮ ਆ, ਰੋਈ ਜਾ ਰਹੇ ਆ ਸਾਰੇ ਜਾਣੇ, ਕਰਲਾ ਰਹੇ ਆ ਵੀ ਸਾਡਾ ਇਹ ਨਹੀਂ ਹੋ ਰਿਹਾ। ਸਾਊਥ ਕੋਰੀਆ ਵਾਲੇ ਬਚੇ ਕਿਉਂ, ਜਿਹੜੇ ਉੱਥੇ ਸਭ ਤੋਂ ਘੱਟ ਜਿੰਨੀ ਤੇਜ਼ੀ ਦੇ ਨਾਲ ਉੱਥੇ ਪਹਿਲਾਂ ਫੈਲਿਆ ਸੀਗਾ ਨਾ ਚਾਈਨਾ ਤੋਂ ਬਾਅਦ 'ਚ, ਲੋਕਾਂ ਨੂੰ ਡਰ ਸੀਗਾ ਵੀ ਉੱਥੇ ਬਹੁਤ ਜ਼ਿਆਦਾ ਜਿਹੜੀਆਂ ਮੌਤਾਂ ਹੋ ਸਕਦੀਆਂ। ਪਰ ਉੱਥੇ ਉਹਨਾਂ ਦੇ ਜਿਹੜਾ ਸਿਸਟਮ ਆ, ਉਹਨਾਂ ਦੀਆਂ ਜਿਹੜੀਆਂ ਏਜੰਸੀਆਂ ਆ, ਉਹ ਪਹਿਲਾਂ ਹੀ ਆਲਰੇਡੀ ਅਜਿਹੀਆਂ ਚੀਜ਼ਾਂ ਦੇ ਲਈ ਤਿਆਰ ਸੀਗੀਆਂ। ਸਾਰਸ, ਮਰਜ਼, H1N1 ਤੋਂ ਬਾਅਦ ਦੇ ਵਿੱਚ ਕਹਿੰਦੇ ਅਸੀਂ ਪਹਿਲਾਂ ਹੀ ਤਿਆਰੀ ਕਰੀ ਬੈਠੇ ਸੀ ਵੀ ਜੇ ਅਚਾਨਕ ਕੋਈ ਇੱਦਾਂ ਦਾ ਹੋਇਆ ਤੇ ਅਸੀਂ ਜਲਦੀ ਆਪਣੇ ਜਿਹੜੇ ਸਿਸਟਮ ਆ ਉਹਨਾਂ ਨੂੰ ਚਾਲੂ ਕਰਕੇ ਤੇ ਇਹ ਸਾਰਾ ਕੁਝ ਜਿਹੜੀ ਟੈਸਟਿੰਗ ਕਰਕੇ ਤੇ ਅਸੀਂ ਕੰਮ ਜਿਹੜਾ ਉਹ ਕਰਾਂਗੇ। ਸੋ ਇਹ ਇਸ ਕਰਕੇ ਉਹਨਾਂ ਦਾ ਜਿਹੜਾ ਬਚਾਅ ਵੀ ਹੋ ਗਿਆ। ਉਹਨਾਂ ਨੇ ਮੈਨੂੰ ਲੱਗਦਾ 3-4 ਲੱਖ ਲੋਕਾਂ ਦਾ ਜਲਦੀ 1-2 ਹਫ਼ਤਿਆਂ 'ਚ ਟੈਸਟ ਕਰਕੇ ਉਹ ਪਤਾ ਲੱਗ ਗਿਆ ਵੀ ਕਿੱਧਰ ਹੈਗਾ ਆ, ਕਿੱਧਰ ਕਲਸਟਰ ਨੇ, ਕਿੱਧਰ ਨਹੀਂ ਨੇ, ਤੇ ਉਹਨਾਂ ਨੇ ਉਹਨਾਂ ਨੂੰ ਵੱਖੋ ਵੱਖਰੇ ਕਰ ਲਿਆ। ਸੋ ਇਹ ਚੀਜ਼ਾਂ ਦਾ ਜਿਹੜਾ ਕਿਤੇ ਨਾ ਕਿਤੇ ਆਪਾਂ ਅਮਰੀਕਾ ਵਾਲੇ ਉਹ ਪਿੱਛੇ ਜਿਹੜੇ ਉਹ ਰਹਿ ਗਏ ਨੇ। ਹੁਣ ਉਮੀਦ ਕਰਦੇ ਹਾਂ ਵੀ ਜਲਦੀ ਜਿਹੜੇ ਟੈਸਟ ਆ ਉਹ ਜ਼ਿਆਦਾ ਹੋਣਗੇ ਤਾਂ ਉਨੀ ਜਲਦੀ ਜਿਹੜੇ ਠੀਕ ਨੇ ਉਹਨਾਂ ਨੂੰ ਸੇਫ ਕਿਹਾ ਜਾ ਸਕਦਾ ਹੈ ਹਾਲ ਦੀ ਘੜੀ, ਉਹਨਾਂ ਨੂੰ ਜ਼ਿਆਦਾ ਬਚਾਅ ਰੱਖਣ ਦੀ, ਤੇ ਜਾਂ ਜਿਹੜੇ ਪੀੜਤ ਨੇ ਉਹਨਾਂ ਨੂੰ ਜਿਹੜਾ ਆਈਸੋਲੇਟ ਜਿਹੜਾ ਉਹ ਕੀਤਾ ਜਾ ਸਕੇ। ਸੋ ਕਈ ਲੋਕ ਜਿਹੜੇ ਉਹ ਪੁੱਛਦੇ ਨੇ ਵੀ ਜੇ ਸਾਨੂੰ ਇਕੱਲਾ ਖੰਘ ਹੀ ਆਈ ਜਾ ਰਹੀ ਆ, ਸੋ ਇਕੱਲਾ ਖੰਘ ਨਹੀਂ ਹੈ, 3 ਲੱਛਣ ਜਿਹੜੇ ਕਹਿੰਦੇ ਇਕੱਠੇ ਜਦੋਂ ਹੋ ਰਹੇ ਹੋਣ ਤਾਂ ਫਿਰ ਉਦੋਂ ਤੁਹਾਨੂੰ ਜ਼ਰੂਰ ਕਾਲ ਕਰਨੀ ਚਾਹੀਦੀ ਹੈ। ਬਾਕੀ ਤੁਸੀਂ ਆਪਣੇ ਡਾਕਟਰ ਨੂੰ ਜ਼ਰੂਰ ਜਿਹੜਾ ਕਾਲ ਕਰਕੇ ਆਪਣੇ ਲੱਛਣ ਜਿਹੜੇ ਉਹ ਤੁਸੀਂ ਦੱਸ ਸਕਦੇ ਹੋ। ਸੋ ਇਹ ਵੀ ਦੱਸਦੇ ਜਾਈਏ, ਆਪਾਂ ਨੂੰ ਕੋਈ ਮੈਡੀਕਲ ਫੀਲਡ ਦਾ ਜਾਂ ਡਾਕਟਰੀ ਫੀਲਡ ਦਾ ਐਕਸਪੀਰੀਅੰਸ ਨਹੀਂ ਹੈਗਾ। ਆਪਾਂ ਜੋ ਨਿਊਜ਼ ਆ ਜੋ ਪੜ੍ਹ ਰਹੇ ਹਾਂ ਉਹੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਪਰ ਤੁਸੀਂ ਪ੍ਰੋਫੈਸ਼ਨਲ ਆਪਣੇ ਡਾਕਟਰ ਨਾਲ ਕੰਟੈਕਟ ਕਰੋ ਜ਼ਰੂਰ। ਕੈਲੀਫੋਰਨੀਆ ਦੇ ਗਵਰਨਰ ਨੇ ਲਗਭਗ ਸਾਰੀਆਂ ਹੀ ਜਿਹੜੀਆਂ ਮੌਰਗੇਜ ਕੰਪਨੀਆਂ ਆ ਉਹਨਾਂ ਨਾਲ ਗੱਲਬਾਤ ਕਰ ਲਈ ਆ। ਕਹਿੰਦੇ ਵੀ ਜਿਹੜੀਆਂ ਮੇਜਰ ਮੌਰਗੇਜ ਕੰਪਨੀਆਂ ਆ ਉਹ 90 ਦਿਨਾਂ ਤੱਕ ਜਿਹੜੀ ਆ ਉਹ ਤੁਹਾਡੀ ਪੇਮੈਂਟ ਡੈਫਰ ਕਰ ਦੇਣਗੀਆਂ। ਵੈਲਸ ਫਾਰਗੋ, US ਬੈਂਕ, ਸਿਟੀ, JP ਮੋਰਗਨ, ਇਹ ਬੈਂਕਾਂ ਐਗਰੀ ਹੋ ਗਈਆਂ। ਬੈਂਕ ਆਫ ਅਮਰੀਕਾ ਨਾਲ ਉਹ ਗੱਲਬਾਤ ਕਰ ਰਹੇ ਹੈਗੇ ਆ। ਉਹਨਾਂ ਨੇ ਹਜੇ 30 ਦਿਨ ਲਈ ਮੰਨੇ ਹੈਗੇ ਆ, ਪਰ ਇਹਦੇ ਲਈ ਇਹ ਨਹੀਂ ਹੈ ਵੀ ਤੁਸੀਂ ਕੰਮ ਵੀ ਕਰੀ ਜਾਂਦੇ ਅਤੇ ਆਪਣੀ ਮੌਰਗੇਜ ਪੇਮੈਂਟ ਵੀ ਡਿਲੇ ਕਰ ਦਿਓ। ਤੁਹਾਨੂੰ ਮੌਰਗੇਜ ਕੰਪਨੀ ਨੂੰ ਕਾਲ ਕਰਕੇ ਪ੍ਰੂਫ ਦੇਣਾ ਪਊਗਾ ਵੀ ਹਾਂ ਭਾਈ ਮੈਂ ਲੇ ਆਫ ਹੋ ਗਿਆ, ਮੇਰਾ ਲੇ ਆਫ ਦਾ ਨੋਟਿਸ ਆ ਜਾਂ ਮੇਰਾ ਕੰਮ ਛੁੱਟ ਗਿਆ ਹੈਗਾ। ਤੁਹਾਨੂੰ ਉਹਨਾਂ ਨੂੰ ਪ੍ਰੂਫ ਦੇਣਾ ਪਊਗਾ, ਫਿਰ ਤੁਸੀਂ 3 ਮਹੀਨੇ ਤੱਕ ਪੇਮੈਂਟਸ ਡਿਲੇ ਕਰ ਸਕਦੇ ਆ। ਉਹ ਨਿਕਲਣੀਆਂ ਨਹੀਂ ਹੈ ਤੁਹਾਡੇ ਅਕਾਊਂਟ 'ਚੋਂ, ਦੇਣੀਆਂ ਪਊਗੀਆਂ, ਲੇਟਰ ਉਹਨੂੰ ਤੁਹਾਡੇ ਲੋਨ 'ਚ ਐਡ ਹੋ ਜਾਊਗੀਆਂ। ਜੀ। ਪਰ ਜਿਹੜੀ ਗੱਲ ਇਹ ਤਾਂ ਠੀਕ ਆ ਵੀ ਇਹ ਮੌਰਗੇਜ ਇਸੇ ਤਰ੍ਹਾਂ ਰੈਂਟ ਦਾ ਵੀ ਉਹਨਾਂ ਨੇ ਕਿਹਾ ਹੈਗਾ ਆ ਵੀ ਅਵਿਕਸ਼ਨ ਨਹੀਂ ਹੋ ਸਕਦੀ। ਰੈਂਟ ਡਿਲੇ ਬਾਰੇ ਮੈਨੂੰ ਹਜੇ ਡਿਟੇਲ 'ਚ ਨਹੀਂ ਪਤਾ ਲੱਗਾ ਹੈਗਾ, ਅਵਿਕਸ਼ਨ ਦਾ ਉਹ ਨਹੀਂ ਕਿਹਾ ਹੈਗਾ। ਪਰ ਜਿਹੜੀ ਗੱਲ ਕੈਲੀਫੋਰਨੀਆ ਦੇ ਗਵਰਨਰ ਨੂੰ ਕਰਨੀ ਚਾਹੀਦੀ ਸੀ ਪ੍ਰੋਪਰਟੀ ਟੈਕਸ ਦੀ, ਉਹ ਨਹੀਂ ਕੀਤੀ। ਵੀ ਬਹੁਤ ਸਾਰੇ ਲੋਕ ਜਿਹੜੇ ਆ ਜੇ ਉਹਨਾਂ ਦੇ ਘਰਾਂ ਦੇ ਤਾਂ ਕਈਆਂ ਦੇ ਪ੍ਰੋਪਰਟੀ ਟੈਕਸ ਹੀ $15,000 ਆ, ਵੀ ਉਹ ਵੀ ਤੁਸੀਂ ਡਿਲੇ ਕਰੋਗੇ ਕਿ ਨਹੀਂ। ਉਹਦੇ ਲਈ ਅੱਜ ਉਹਨਾਂ ਨੇ ਫਿਰ ਵੱਖ-ਵੱਖ ਕਾਉਂਟੀਆਂ ਨੇ ਲੈਟਰ ਭੇਜੇ ਲੋਕਾਂ ਦੇ ਘਰਾਂ 'ਚ ਵੀ ਨਹੀਂ ਭਾਈ ਲਾਸਟ ਡੇਟ ਅਪ੍ਰੈਲ 10 ਹੀ ਆ ਤੁਹਾਡੇ ਪ੍ਰੋਪਰਟੀ ਟੈਕਸ ਦੇਣ ਦੀ, ਤੁਸੀਂ ਪਹਿਲਾਂ ਪੈਸੇ ਭੇਜੋ, ਕਿਤੇ ਇੱਦਾਂ ਨਾ ਹੋਵੇ ਵੀ ਤੁਹਾਨੂੰ ਫਾਈਨ ਪੈ ਜਾਏ। ਕਿਉਂਕਿ ਜਿੰਨੇ ਵੀ ਆਫਿਸ ਹੈਗੇ ਆ ਉਹ ਉਹਨਾਂ ਨੇ ਸ਼ਟ ਡਾਊਨ ਕੀਤੇ ਹੋਆ, ਕਲੋਜ਼ ਆ। ਤੁਸੀਂ ਆਪ ਡਰੋਪ ਨਹੀਂ ਕਰ ਸਕਦੇ ਉੱਥੇ ਜਾ ਕੇ, ਜਾਂ ਤਾਂ ਤੁਹਾਨੂੰ ਔਨਲਾਈਨ ਪੇ ਕਰਨਾ ਪਊਗਾ ਅਤੇ ਜਾਂ ਤੁਹਾਨੂੰ ਮੇਲ ਕਰਨਾ ਪਊਗਾ। ਸੋ ਇਹ ਮੈਂ ਖੁਦ ਅੱਜ ਇੱਕ ਲੈਟਰ ਜਿਹੜਾ ਸੈਂਟਾ ਕਲਾਰਾ ਕਾਉਂਟੀ ਵੱਲੋਂ ਰਿਸੀਵ ਕੀਤਾ ਹੈ। ਜੀ।
ਗ੍ਰੈਂਡ ਪ੍ਰਿੰਸਸ ਕਰੂਜ਼ ਸ਼ਿਪ ਦੇ ਵਿੱਚ ਜਿਹੜੇ 2 ਪੈਸੰਜਰ ਸੀਗੇ, ਉਹਨਾਂ ਹੋਰ 2 ਜਣਿਆਂ ਦੀ ਮੌਤ ਦੀ ਖਬਰ ਆ ਰਹੀ ਆ। ਉਹਨਾਂ ਨੂੰ ਵੀ ਕਰੋਨਾ ਵਾਇਰਸ ਜਿਹੜਾ ਆ ਉੱਥੋਂ ਮਿਲਿਆ ਸੀਗਾ। ਉਹ US ਮਿਲਟਰੀ ਬੇਸ ਦੇ ਉੱਤੇ ਜਿਹੜੇ ਕੁਆਰੰਟੀਨ ਦੇ ਵਿੱਚ ਜਿਹੜੇ ਉਹ ਰੱਖੇ ਗਏ ਸੀ, ਪਰ ਕਹਿੰਦੇ ਵੀ ਉਹਨਾਂ ਦੋਨਾਂ ਪੈਸੰਜਰਸ ਦੀਆਂ ਕੰਪਲੀਕੇਸ਼ਨ ਹੋਈਆਂ ਕਰੋਨਾ ਵਾਇਰਸ ਦੇ ਕਰਕੇ, ਜਿਸ ਕਰਕੇ ਉਹਨਾਂ ਦੀ ਮੌਤ ਹੋਈ ਆ। ਇਹ ਜਿਹੜੇ ਟਰੈਵਲਰਸ ਦੀ ਜਿਹੜੀ ਦੇਖਭਾਲ ਆ ਡਿਪਾਰਟਮੈਂਟ ਆਫ ਹੈਲਥ ਦੀ ਹਿਊਮਨ ਸਰਵਿਸਿਜ਼ ਦੇ ਅਧੀਨ ਜਿਹੜੀ ਉਹ ਕੀਤੀ ਜਾ ਰਹੀ ਸੀਗੀ। 100 ਤੋਂ ਵੱਧ ਕਹਿੰਦੇ ਜਿਹੜੇ ਸ਼ਿਪ ਦੇ ਪੈਸੰਜਰ ਸੀਗੇ, ਉਹਨਾਂ ਨੂੰ ਜਿਹੜੇ ਵੱਖ-ਵੱਖ ਬੇਸਾਂ ਦੇ ਉੱਤੇ ਜਿਹੜਾ ਉਹ ਰੱਖਿਆ ਗਿਆ ਸੀਗਾ। ਸੋ ਜੇ LA ਦੀ ਖਬਰ ਕਰਦੇ ਜਾਈਏ, ਲਾਸ ਐਂਜਲਸ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੀ ਪੋਜੀਸ਼ਨ ਆ ਬੜੀ ਬੁਰੀ ਬਣ ਰਹੀ ਆ। ਉੱਥੇ ਕੇਸਸ ਜਿਹੜੇ ਆ ਇੱਕ ਜਿਹੜਾ ਹਾਂਜੀ ਹਰਜੋਤ ਸਿੰਘ ਜੀ, ਉਸ ਤੋਂ ਪਹਿਲਾਂ ਇੱਕ ਨਾ ਜਿਹੜੇ ਕਰੋਨਾ ਵਾਇਰਸ ਦੇ ਨਾਲ ਜੁੜੇ ਹੋਏ ਕੁਝ ਡਾਕਟਰਸ ਹੈਗੇ ਆ, ਅਮਰੀਕਨ ਅਕੈਡਮੀ ਆਫ ਆਪਥੋਮੋਲੋਜੀ, ਉਹਨਾਂ ਨੇ ਇੱਕ ਇਸ਼ਾਰਾ ਜਾਂ ਕਹਿੰਦੇ ਵੀ ਧਿਆਨ ਦੇਣ ਦੇ ਲਈ ਆਖਿਆ ਵੀ ਅੱਖਾਂ ਦੇ ਵਿੱਚ ਖੁਰਕ, ਲਾਲਪਨ ਤੇ ਜਾਂ ਪਾਣੀ ਨਿਕਲਣਾ, ਇਹ ਕਹਿੰਦੇ ਅਰਲੀ ਸਿੰਪਟਮ ਹੋ ਸਕਦਾ ਹੈ ਕਰੋਨਾ ਵਾਇਰਸ ਦਾ। ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਖੁਰਕ ਹੋ ਰਹੀ ਆ ਜਾਂ ਅੱਖਾਂ ਲਾਲ ਨੇ ਜਾਂ ਅੱਖਾਂ 'ਚੋਂ ਪਾਣੀ ਵਗਦਾ ਆ, ਇਹ ਅਰਲੀ ਸਿੰਪਟਮ ਜਿਹੜਾ ਆ ਉਹ ਹੋ ਸਕਦਾ ਹੈ ਕਰੋਨਾ ਵਾਇਰਸ ਦਾ। ਜਾਂ ਜਿਨ੍ਹਾਂ ਨੂੰ ਅੱਖਾਂ ਦੇ ਵਿੱਚ ਕੋਈ ਹੋਰ ਬਿਮਾਰੀਆਂ ਵੀ ਜਿਹੜੀਆਂ ਹੈਗੀਆਂ, ਜਿਹਨੂੰ ਪਿੰਕ ਆਈ ਵੀ ਜਿਹੜਾ ਉਹ ਆਖਿਆ ਜਾਂਦਾ ਆ, ਕਹਿੰਦੇ ਵੀ ਇਹ ਚੀਜ਼ ਹੋਵੇ ਨਾਲ, ਪਿੰਕ ਆਈ ਹੋਵੇ ਨਾਲ, ਤੇ ਨਾਲ ਜਿਹੜਾ ਫੀਵਰ ਤੇ ਰੈਸਪੀਰੇਟਰੀ ਪ੍ਰੋਬਲਮਸ ਜਿਹੜੀਆਂ ਹੋਣ, ਜੇ ਉਸ ਤੋਂ ਬਾਅਦ ਦੇ ਵਿੱਚ ਆਉਣ ਤਾਂ ਉਹ ਕਰੋਨਾ ਵਾਇਰਸ ਦੇ ਲੱਛਣ ਹੋ ਸਕਦੇ ਆ। ਸੋ ਪਲੀਜ਼ ਜਿਹੜਾ ਉਹ ਧਿਆਨ ਰੱਖੋ। ਅੱਜ ਕੱਲ੍ਹ ਅਲਰਜੀਆਂ ਦਾ ਵੀ ਸੀਜ਼ਨ ਜਿਹੜਾ ਨਾਲ ਦੇ ਨਾਲ ਹੈਗਾ ਆ। ਸੋ ਜਿਹੜਾ ਇਸ ਕਰਕੇ ਜਿਹੜਾ ਆਪਾਂ ਨੂੰ ਜ਼ਿਆਦਾ ਧਿਆਨ ਜਿਹੜਾ ਉਹ ਰੱਖਣ ਦੀ ਜ਼ਰੂਰਤ ਹੈਗਾ ਆ। ਪ੍ਰੋਪਰਟੀ ਟੈਕਸ ਦੇ ਬਾਰੇ ਰਿਪੀਟ ਕਰਨ ਦਾ ਇਹ ਆ ਵੀ ਭਾਈ ਸਮੇਂ ਨਾ ਦੇ ਦਿਓ, ਜਿੱਥੇ ਜਿੱਥੇ ਵੀ ਤੁਸੀਂ ਰਹਿੰਦੇ ਆ। ਜੇ ਤੁਹਾਡੇ ਸਟੇਟ ਵਾਲਿਆਂ ਨੇ ਉਹ ਆਖਿਆ ਨਹੀਂ ਆ ਵੀ ਤੁਹਾਨੂੰ ਜਿਹੜਾ ਉਹ ਮਾਫ ਹੈਗਾ ਆ, ਉਹ ਵੀ ਜਿਹੜੀਆਂ ਪੇਮੈਂਟਸ ਆ ਉਹਨਾਂ ਨੂੰ ਡਿਲੇ ਕਰਨ ਦੇ ਲਈ ਤੁਹਾਨੂੰ ਬੈਂਕ ਦੇ ਨਾਲ ਗੱਲ ਕਰਨੀ ਪੈਣੀ ਆ। ਅਦਰਵਾਈਜ਼ ਉਹਨਾਂ ਨੇ ਆਪਣੇ ਆਪ ਨਹੀਂ ਕਰਨੀਆਂ, ਤੇ ਪੇਮੈਂਟ ਵੀ ਉਹਨਾਂ ਦੀਆਂ ਡਿਲੇ ਹੋਣੀਆਂ ਜਿਨ੍ਹਾਂ ਦੀ ਨੌਕਰੀ ਐਕਚੁਅਲ ਦੇ ਵਿੱਚ ਜੇ ਗਈ ਆ ਜਾਂ ਅਨਇੰਪਲੋਇਮੈਂਟ ਹੋਏ ਨੇ ਹੋਈ ਆ। ਤੇ ਕਈ ਜਿਹੜੇ ਸਮਾਲ ਬਿਜ਼ਨਸ ਓਨਰ ਪੁੱਛ ਰਿਹਾ ਵੀ ਸਾਨੂੰ ਕੋਈ ਬੈਨੀਫਿਟ ਮਿਲੂਗਾ। ਜਿਹੜੇ disasterloan.sba.gov ਦੇ ਉੱਤੇ ਜਾਓ, ਤੇ ਜਿਨ੍ਹਾਂ ਦੇ ਬਿਜ਼ਨਸ ਇਸ ਚੀਜ਼ ਦੇ ਕਰਕੇ ਬੰਦ ਹੋਏ ਆ, ਉੱਥੇ ਜਿਹੜਾ ਆ ਉਹਨਾਂ ਨੂੰ ਕੋਈ ਨਾ ਕੋਈ ਮਦਦ ਦੇ ਲਈ ਉਹਨਾਂ ਨੂੰ ਸਮਾਲ ਬਿਜ਼ਨਸ ਐਸੋਸੀਏਸ਼ਨ ਲੋਨ ਲੈ ਸਕਦੇ ਆ, SBA ਲੋਨਸ। ਇੱਕ ਜਿਹੜੀ ਹਰਜੋਤ ਸਿੰਘ ਜੀ, ਇੱਕ ਹੋਰ ਚੀਜ਼ ਜਿਹੜੀ ਸੁਣਨ ਨੂੰ ਮਿਲ ਰਹੀ ਸੀ ਇਸ ਸਟਿਮੂਲਸ ਪੈਕੇਜ ਦੇ ਅਧੀਨ ਵੀ, ਕਹਿੰਦੇ ਬਹੁਤ ਸਾਰੇ ਜਿਹੜੇ ਲੋਕਾਂ ਨੂੰ, ਬਹੁਤ ਸਾਰੀਆਂ ਜਿਹੜੀਆਂ ਕੰਪਨੀਜ਼ ਆ, ਕਹਿੰਦੇ ਵੀ ਜੇ ਉਹ ਆਪਣੇ ਇੰਪਲਾਈਜ਼ ਨੂੰ ਕੱਢਦੀਆਂ ਨਹੀਂ ਆ, ਉਹਨਾਂ ਦੇ ਪੇਰੋਲ ਰਨ ਕਰੀ ਜਾਂਦੀਆਂ ਨੇ, ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜਾ ਪੇਮੈਂਟਾਂ ਵੀ ਜਿਹੜੀਆਂ ਉਹ ਦੇਈ ਜਾਣਗੇ ਜਦੋਂ ਇਹ ਸਟਿਮੂਲਸ ਪੈਕੇਜ ਉੱਤੇ ਸਾਈਨ ਜਿਹੜੇ ਹੋ ਜਾਣਗੇ, ਪਾਸ ਹੋ ਜਾਊਗਾ। ਤੇ ਕਹਿੰਦੇ ਵੀ ਉਹਨਾਂ ਨੂੰ ਇਹ ਸਹੂਲਤ ਆ ਵੀ ਉਹਨਾਂ ਦੇ ਕਿਤੇ ਨਾ ਕਿਤੇ ਲੋਨ ਫੋਰਗਿਵਨੈਸ ਜਿਹੜੀ ਉਹਨਾਂ ਦੀ ਹੋ ਸਕਦੀ ਆ ਉਹਨਾਂ ਕੰਪਨੀਜ਼ ਦੇ ਲਈ, ਜਿਹੜੀਆਂ ਕੰਪਨੀਜ਼ ਜਿਹੜੀਆਂ ਰਨ ਕਰਦੀਆਂ ਰਹਿਣਗੀਆਂ। ਬੇਸਿਕਲੀ ਜੇ ਉਹਨਾਂ ਦਾ ਕੰਮ ਨਹੀਂ ਵੀ ਹੈਗਾ ਤਾਂ ਆਪਣੇ ਜਿਹੜੇ ਇੰਪਲਾਈਜ਼ ਆ ਉਹਨਾਂ ਨੂੰ ਆਪਣੀ ਜਿਹੜੀ ਪੇਮੈਂਟ ਆ ਸਮੇਂ ਸਿਰ ਮੁਹੱਈਆ ਕਰਦੇ ਰਹਿਣਗੇ, ਤਾਂ ਉਹਨਾਂ ਦੀ ਜਿਹੜੀ ਲੋਨ ਫੋਰਗਿਵਨੈਸ ਜਿਹੜੀ ਆ ਉਹ ਹੋ ਸਕਦੀ ਹੈ। ਇਸ ਸਟਿਮੂਲਸ ਪੈਕੇਜ ਦੇ ਵਿੱਚ ਇੱਦਾਂ ਦਾ ਜਿਹੜਾ ਇਸ਼ਾਰਾ ਸੀਗਾ। ਤੇ ਉੱਦਾਂ ਰਾਸ਼ਟਰਪਤੀ ਟਰੰਪ ਨੇ ਜਿਹੜਾ ਇਹ ਜ਼ਰੂਰ ਆਖਿਆ ਸੀਗਾ ਵੀ ਕਹਿੰਦੇ ਵੀ ਇੱਕ ਵਾਰੀ ਪਾਸ ਹੋ ਕੇ ਆ ਜਾਵੇ, ਮੈਂ ਨਾਲ ਦੇ ਨਾਲ ਤੁਰੰਤ ਜਿਹੜਾ ਇਸ ਦੇ ਉੱਤੇ ਸਟਿਮੂਲਸ ਪੈਕੇਜ ਦੇ ਉੱਤੇ ਸਾਈਨ ਕਰ ਦੇਵਾਂਗਾ। ਸੋ ਮੈਂ ਲਾਸ ਐਂਜਲਸ ਦੀ ਗੱਲ ਕਰਦਾ ਸੀ। ਲਾਸ ਐਂਜਲਸ ਦੇ ਮੇਅਰ ਐਰਿਕ ਗਰਸੈਟੀ ਜਿਹੜੇ ਆ, ਉਹਨਾਂ ਨੇ ਵਾਰਨਿੰਗ ਕੀਤੀ ਆ ਆਪਣੇ ਸਾਰੇ ਹੀ ਜਿਹੜੇ ਲਾਸ ਐਂਜਲਸ ਦੇ ਰੈਜ਼ੀਡੈਂਟਸ ਆ ਵੀ ਮਾਸ ਡੈਥ ਹੋ ਸਕਦੀ ਹੈ, ਬਹੁਤ ਸਾਰੀ ਵੱਡੀ ਗਿਣਤੀ 'ਚ ਮੌਤਾਂ ਹੋ ਸਕਦੀਆਂ। ਉਹਨੂੰ ਦੇਖਦੇ ਹੋਏ ਜਿਹੜਾ ਉਹਨਾਂ ਨੇ ਸ਼ੈਲਟਰ ਇਨ ਪਲੇਸ ਕੀਤਾ ਹੋਇਆ ਆ, ਉਹ ਕਹਿੰਦੇ ਵੀ ਮਈ ਦੇ ਐਂਡ ਤੱਕ ਵੀ ਉਹ ਜਾ ਸਕਦਾ ਆ, ਕਿਉਂਕਿ ਲੋਕ ਮੰਨ ਨਹੀਂ ਰਹੇ, ਬੀਚਾਂ ਦੇ ਉੱਤੇ ਘੁੰਮ ਰਹੇ ਆ, ਇੱਧਰ ਜਾ ਰਹੇ ਉੱਧਰ ਜਾ ਰਹੇ ਆ। ਸੋ ਕਹਿੰਦੇ ਵੀ ਮੈਂ ਇਹ ਜਿਹੜਾ ਮਈ ਦੇ ਐਂਡ ਤੱਕ ਜਿਹੜਾ ਸ਼ਟ ਡਾਊਨ ਇਹਨੂੰ ਵਧਾ ਸਕਦਾ ਹੈਗਾ ਆ। ਅਤੇ ਦੂਸਰਾ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਅਨਾਊਂਸ ਕੀਤਾ ਹੈਗਾ ਆ ਵੀ ਜਿਹੜੇ ਨੋਨ ਅਸੈਂਸ਼ੀਅਲ ਬਿਜ਼ਨਸਿਸ ਲਾਸ ਐਂਜਲਸ ਦੇ ਵਿੱਚ ਨਹੀਂ ਬੰਦ ਹੁੰਦੇ, ਜਿਸ ਤਰ੍ਹਾਂ ਨੋਨ ਅਸੈਂਸ਼ੀਅਲ ਕੋਈ ਬਿਊਟੀ ਸ਼ਾਪ, ਬਿਊਟੀ ਪਾਰਲਰ, ਇੱਦਾਂ ਦੇ, ਉਹ ਕਹਿੰਦੇ ਵੀ ਜੇ ਉਹਨਾਂ ਨੇ ਬੰਦ ਨਾ ਕੀਤੇ ਤਾਂ ਅਸੀਂ ਉਹਨਾਂ ਦੇ ਪਾਣੀ ਅਤੇ ਪਾਵਰ ਜਿਹੜੀ ਆ ਉਹ ਸ਼ਟ ਡਾਊਨ ਕਰ ਦਾਂਗੇ। ਸੋ ਲਾਸ ਐਂਜਲਸ ਮੇਅਰ ਅਨਾਊਂਸਿਸ ਵਾਟਰ ਐਂਡ ਪਾਵਰ ਵਿਲ ਬੀ ਸ਼ਟ ਆਫ ਫॉर ਨੋਨ ਅਸੈਂਸ਼ੀਅਲ ਲਾਸ ਐਂਜਲਸ ਬਿਜ਼ਨਸਿਸ ਇਫ ਦੇ ਡੋਂਟ ਕਲੋਜ਼। ਸੋ ਇੰਨੀ ਜ਼ਿਆਦਾ ਜਿਹੜੀ ਭਿਆਨਕ ਸਥਿਤੀ ਬਣੀ ਹੋਈ ਹੈ, ਆਪਾਂ ਸਾਰੇ ਸੀਰੀਅਸਲੀ ਨਹੀਂ ਲੈ ਰਹੇ। ਸਾਨੂੰ ਸਾਰਿਆਂ ਨੂੰ, ਆਪਾਂ ਖੁਦ ਆਪਣੀ ਕਮਿਊਨਿਟੀ ਨੂੰ, ਆਂਢੀਆਂ ਗੁਆਂਢੀਆਂ ਨੂੰ, ਸਾਰਿਆਂ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ। ਇਹਦਾ ਕਰੋਨਾ ਵਾਇਰਸ ਤੋਂ ਬਚਣ ਦਾ ਇਹੀ ਕੋਈ ਇੱਕ ਜਿਹੜਾ ਚਾਂਸ ਆ ਵੀ ਉਹ ਤੋਂ ਜਿਹੜਾ ਬਚ ਕੇ ਆਪਣੇ ਘਰ ਦੇ ਵਿੱਚ ਜਿਹੜਾ ਆ ਬੈਠੇ ਰਹੋ ਜੀ। ਅਤੇ ਹਰਜੋਤ ਸਿੰਘ ਜੀ, ਇਸ ਭਿਆਨਕ ਮਹਾਂਮਾਰੀ ਦੇ ਦੌਰਾਨ ਜਿਹੜੇ ਦਰਿੰਦੇ ਨੇ ਉਹ ਵੀ ਆਪਣਾ ਸਿਰ ਜਿਹੜਾ ਕੱਢੀ ਫਿਰਦੇ ਨੇ। ਅੱਜ FBI ਨੇ ਇੱਕ ਬੰਦੇ ਨੂੰ ਜਿਹੜਾ ਉਹ ਮਾਰਨਾ ਪਿਆ,
ਜਦ ਕਹਿੰਦੇ ਵੀ ਉਹ ਇੱਕ ਪਲਾਟ ਕਰ ਰਿਹਾ ਸੀ, ਸਾਜ਼ਿਸ਼ ਰਚ ਰਿਹਾ ਸੀਗਾ ਕਿਸੇ ਹਸਪਤਾਲ ਦੇ ਵਿੱਚ ਬੰਬ ਦੇ ਨਾਲ ਉਸ ਨੂੰ ਉਡਾਉਣ ਦੀ। ਟਿਮਥੀ ਵਿਲਸਨ ਨਾਂ ਦਾ 36 ਸਾਲਾਂ ਦਾ ਜਿਹੜਾ ਇਹ ਬੰਦਾ ਹੈ, ਜਿਸ ਦੇ ਉੱਤੇ FBI ਨੇ ਪਿਛਲੇ ਕਈ ਮਹੀਨਿਆਂ ਤੋਂ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਸੀ, ਜਾਂਚ ਜਿਹੜੀ ਉਹ ਕਰ ਰਹੇ ਸੀਗੇ ਡੋਮੈਸਟਿਕ ਟੈਰਰਿਜ਼ਮ ਦੇ ਨਾਲ ਸੰਬੰਧਿਤ। ਉਹਨਾਂ ਨੇ ਜਿਹੜਾ ਆ ਇਸ ਦੇ ਬਾਰੇ ਜਿਹੜਾ ਉਹ ਦੱਸਿਆ, ਕਹਿੰਦੇ ਵੀ ਇਹ ਜਿਹੜਾ ਕਿਤੇ ਨਾ ਕਿਤੇ ਸਾਜ਼ਿਸ਼ ਰਚ ਰਿਹਾ ਸੀਗਾ ਵੀ ਆਪਣੇ ਕਿਸੇ ਹਸਪਤਾਲ ਦੇ ਵਿੱਚ ਉਹ ਬੰਬ ਜਿਹੜਾ ਉਹ ਉਡਾਵੇਗਾ, ਬੰਬ ਦੇ ਨਾਲ ਜਿਹੜਾ ਉਹ ਚਲਾਵੇਗਾ। ਸੋ ਇਹ ਤਾਂ ਬਹੁਤ ਹੀ ਭਿਆਨਕ ਜਿਹੜੇ ਇੱਦਾਂ ਦੇ ਲੋਕ ਆਪਾਂ ਦੇਖਿਆ ਹੀ ਆ ਵੀ ਇਸ ਮਹਾਂਮਾਰੀ ਦੇ ਦੌਰਾਨ ਅਫਗਾਨਿਸਤਾਨ ਦੇ ਵਿੱਚ ਕਿੱਦਾਂ ਸਿੱਖਾਂ ਦੇ ਜਿਹੜੇ ਗੁਰਦੁਆਰਾ ਸਾਹਿਬ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ, ਜਿੱਥੇ ਮਿਜ਼ਾਈਲਾਂ ਦੇ ਅਸੌਲਟ ਰਾਈਫਲ ਬੰਬਾਂ ਦੇ ਨਾਲ ਜਿਹੜਾ ਹਮਲਾ ਕੀਤਾ ਗਿਆ, ਜਿਸ ਦੇ ਵਿੱਚ ਕਈ ਦਰਜਨਾਂ ਲੋਕ ਜਿਹੜੇ ਉਸ ਦੇ ਵਿੱਚ ਮਾਰੇ ਗਏ ਨੇ। ਬਹੁਤ ਹੀ ਜ਼ਿਆਦਾ ਘਿਨਾਉਣਾ ਕੰਮ ਜਿਹੜਾ ਉਹ ਹੋਇਆ ਸੀਗਾ ਉੱਥੇ। ਸੋ ਇਸ ਨੂੰ ਜਿਹੜਾ ਆ ਮਜ਼ੂਰੀ ਹਸਪਤਾਲ ਨੂੰ ਇਸ ਬੰਦੇ ਨੇ ਜਿਹੜਾ ਵਿਉਂਤ ਘੜ ਰਿਹਾ ਸੀਗਾ ਉਡਾਉਣ ਦੀ, ਟਿਮਥੀ ਵਿਲਸਨ ਨਾਂ ਦਾ, ਉਸ ਨੂੰ ਜਿਹੜੇ FBI ਨੇ ਜਿਹੜਾ ਆ ਕਨਫਰੰਟਰੇਸ਼ਨ ਦੇ ਨਾਲ ਜਿਹੜਾ ਆ ਉਸ ਨੂੰ ਉਸ ਦੇ ਵਿੱਚ ਮਾਰ ਦਿੱਤਾ ਸੀਗਾ। ਇਹ ਬਚਾਅ ਜਿਹੜਾ ਇਸ ਦੇ ਵਿੱਚ ਨਾਲ ਦੇ ਨਾਲ ਹੋ ਗਿਆ। ਜੁਆਇੰਟ ਟੈਰਰਿਜ਼ਮ ਟਾਸਕ ਫੋਰਸ ਵਾਲੇ ਜਿਹੜੇ ਆ ਉਹ ਇਸ ਦੇ ਪਿਛਲੇ ਕਈ ਮਹੀਨਿਆਂ ਤੋਂ ਜਾਂਚ ਕਰ ਰਹੇ ਸੀ, ਲੱਗੇ ਹੋਏ ਸੀਗੇ ਜੀ। ਸੋ ਬਿਲਕੁਲ ਇੱਕ ਵਾਰੀ ਫੇਰ ਆਪਾਂ ਸਾਰੇ ਜਿੰਨੇ ਵੀ ਸਾਡੇ ਸਰੋਤੇ ਆ ਕੁਐਸਚਨ ਕਈ ਕਰ ਰਹੇ ਆ, ਆਪਾਂ ਟਰਾਈ ਕਰਦੇ ਜਿੰਨੇ ਕਦੀ ਜਵਾਬ ਦੇ ਸਕਦੇ ਆ, ਪਰ ਸਾਰਿਆਂ ਨੂੰ ਬੇਨਤੀ ਆ ਵੀ ਘਰਾਂ ਦੇ ਵਿੱਚ ਰਹੋ, ਸੋਸ਼ਲ ਡਿਸਟੈਂਸ ਬਣਾ ਕੇ ਰੱਖੋ। ਕਿਸੇ ਨੇ ਗਰੋਸਰੀ ਵਗੈਰਾ ਵੀ ਲੈਣ ਜਾਣਾ ਆ, ਜ਼ਰੂਰੀ ਕੰਮ ਜਾਣਾ ਆ, ਜਿਹੜਾ ਜੰਗ ਬੰਦਾ ਆ ਉਹਨੂੰ ਹੀ ਭੇਜੋ, ਕਿਸੇ ਸਿਆਣੇ ਬੰਦੇ ਨੂੰ ਜਿਹੜਾ ਹੈਗਾ 50 ਸਾਲ ਤੋਂ ਉੱਪਰ ਵਾਲਾ ਉਹਨੂੰ ਨਾ ਭੇਜੋ। ਤੇ ਜਾਣਾ ਆ, ਕੋਈ ਕਾਰਟ ਲੈਣਾ ਆ, ਸਾਰਾ ਕੁਝ ਤੁਹਾਡੇ ਕੋਲ ਸੈਨੀਟਾਈਜ਼ਰ ਚਾਹੀਦੇ ਹੈਗੇ ਆ, ਮਾਸਕ ਦੀ ਵੀ ਵਰਤੋਂ ਕਰੋ, ਪੂਰਾ ਜਿਹੜਾ ਕਲੀਨ ਅਪ ਰੱਖੋ। ਅਤੇ ਆਲੇ ਦੁਆਲੇ ਆਪਣੀ ਸਟਰੀਟ ਦੇ ਉੱਤੇ ਜਿੰਨੇ ਤੁਹਾਡੇ ਆਂਢੀ ਗੁਆਂਢੀ ਆ ਉਹਨਾਂ ਦੇ ਨਾਲ ਕੰਟੈਕਟ ਰੱਖੋ ਫ਼ੋਨ 'ਤੇ ਵੀ, ਕੋਈ ਜ਼ਰੂਰਤ ਤਾਂ ਨਹੀਂ ਕੋਈ ਕਿਸੇ ਤਰ੍ਹਾਂ ਦੀ ਕੋਈ ਸਮਾਨ ਦੀ ਜਾਂ ਕੋਈ ਹੋਰ ਹੈਲਪ। ਸੋ ਇਹ ਦੁੱਖ ਦੀ ਘੜੀ ਦੇ ਵਿੱਚ ਸਾਰਿਆਂ ਨੂੰ ਇੱਕ ਦੂਜੇ ਦੇ ਨਾਲ ਜਿਹੜਾ ਸਾਥ ਦੇਣਾ ਚਾਹੀਦਾ ਹੈਗਾ ਜੀ। ਹਰਜੋਤ ਸਿੰਘ ਜੀ, ਕਈ ਜਣੇ ਜਿਹੜੇ ਉਹ ਪੁੱਛ ਰਹੇ ਨੇ ਵੀ ਕੀ ਇੰਸ਼ੋਰੈਂਸ ਵਾਲੇ ਫੂਡ ਸਟੋਰ ਪ੍ਰੋਡਕਟਸ ਦੇ ਲਾਸ ਨੂੰ ਜਿਹੜਾ ਉਹ ਕਰ ਦੇਣਗੇ? ਆਈ ਥਿੰਕ ਫੂਡ ਵਾਲੇ ਤਾਂ ਓਪਨ ਹੀ ਨੇ, ਸੋ ਉਹਨਾਂ ਨੂੰ ਤਾਂ ਬੰਦ ਕਰਨ ਦੇ ਲਈ ਉਹਨਾਂ ਨੇ ਆਖਿਆ ਨਹੀਂ। ਜਿੱਦਾਂ ਗਰੋਸਰੀ ਸਟੋਰ ਵੀ ਜਿਹੜੇ ਉਹ ਹੈਗੇ ਨੇ ਉਹ ਫੂਡ ਵਾਲੇ ਓਪਨ ਕਰ ਸਕਦੇ ਨੇ, ਪਰ ਇਹ ਆ ਵੀ ਓਬਵੀਅਸਲੀ ਗੱਲ ਆ, ਹੁਣ ਹਾਲ ਦੀ ਘੜੀ ਦੇ ਵਿੱਚ ਲੋਕਾਂ ਨੇ ਘੱਟ ਹੀ ਜਿਹੜਾ ਉਹ ਬਾਹਰ ਨਿਕਲਣਾ ਆ। ਅਤੇ ਜੇ ਤੁਹਾਡੇ ਪ੍ਰੋਬਲਮ ਆਈ ਆ ਅਤੇ ਉਹ ਜਿਹੜਾ SBA ਦੇ ਜਿਹੜੇ ਲੋਨਸ ਆ ਉਸ ਦਾ ਮਕਸਦ ਇਹੀ ਆ ਵੀ ਆਪਣੇ ਜਿਹੜੇ ਤੁਸੀਂ ਲਾਸ ਨੂੰ ਜਿਹੜਾ ਆ ਉਹ ਜਿਹੜਾ ਭਰਪਾਈ ਉਸ ਦੇ ਥਰੂ ਕਰ ਸਕੋ। ਆਈ ਡੋਂਟ ਥਿੰਕ ਤੁਸੀਂ ਜ਼ਿਆਦਾ ਤਾਂ ਤੁਸੀਂ ਜਾਣਦੇ ਆ। ਸੋ ਬਿਲਕੁਲ ਮੈਂ ਜਿੰਨਾ ਕੁ ਨੌਲੇਜ ਹੈਗਾ ਮੈਨੂੰ ਉਹਦੇ ਹਿਸਾਬ ਦੇ ਨਾਲ ਜਿੰਨੇ ਵੀ ਇੰਸ਼ੋਰੈਂਸ ਕੰਪਨੀਆਂ ਨਾ ਉਹ ਕਰੋਨਾ ਵਾਇਰਸ ਦੇ ਨਾਲ ਜਿਹੜੀ ਤੁਹਾਡੀ ਬਿਜ਼ਨਸ ਲਾਸ ਹੋ ਰਿਹਾ ਉਹ ਕੋਈ ਨਹੀਂ ਕਵਰ ਕਰ ਰਹੀ। ਸੋ ਇਹ 100% ਆ। ਸੋ ਇਹ ਬਿਜ਼ਨਸ ਲਾਸ ਜਾਂ ਤੁਹਾਡਾ ਜਿਹੜਾ ਹੁੰਦਾ ਆ ਵੀ ਜੇ ਤੁਹਾਡੇ ਫੂਡ ਦੇ ਨਾਲ ਕੋਈ ਬਿਮਾਰ ਹੁੰਦਾ ਆ ਫਿਰ ਉਹ ਹੋਰ ਗੱਲ ਹੁੰਦੀ ਹੈਗੀ ਆ, ਪਰ ਇਹ ਕਰੋਨਾ ਵਾਇਰਸ ਆ। ਸੋ ਇਹਦੇ ਕਰਕੇ ਜਿਹੜਾ ਸਟਿਮੂਲਸ ਪੈਕੇਜ ਹੋਣਾ ਆ ਉਹ ਇਸੇ ਲਈ ਉਹਨਾਂ ਨੇ ਸਮਾਲ ਬਿਜ਼ਨਸ ਨੂੰ ਜਿਹੜਾ ਆ ਲੋਨ ਦੇਣੇ ਹੈਗੇ ਆ ਜੇ ਕਿਸੇ ਨੇ ਲੋਨ ਲੈਣਾ। ਪਰ ਤੁਹਾਨੂੰ ਪਤਾ ਹੀ ਆ ਵੀ ਸਮਾਲ ਬਿਜ਼ਨਸ ਆ ਉਹ ਜਿਹੜੇ ਬਹੁਤ ਜ਼ਿਆਦਾ ਹਰਟ ਹੁੰਦੇ ਆ, ਬਿਗ ਬਿਜ਼ਨਸ ਜਿਹੜਾ ਉਹ ਫਿਰ ਵੀ ਸਰਵਾਈਵ ਕਰ ਜਾਂਦਾ। ਸੋ ਉਹਦੇ 'ਚ ਇੱਦਾਂ ਦੀ ਹੈ ਨਹੀਂ, ਪਰ ਸਟਿਲ ਫਿਰ ਵੀ ਤੁਸੀਂ ਆਪਣੀ ਇੰਸ਼ੋਰੈਂਸ ਕੰਪਨੀ ਨਾਲ ਕੰਟੈਕਟ ਕਰ ਸਕਦੇ ਹੈਗੇ ਆ ਜੀ। ਸੋ ਜਿਹੜੀਆਂ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਜਿਹੜੀਆਂ ਵਿਸ਼ੇਸ਼ ਜਿਹੜੀਆਂ ਉਹ ਅਪਡੇਟਸ, ਜੋ ਕੁਛ ਜਿਹੜਾ ਉਹ ਵਾਪਰਿਆ ਸੈਨੇਟ ਦੇ। ਆਪਾਂ ਇੱਕ ਵਾਰੀ ਫਿਰ ਜਿਹੜੇ ਸਟਿਮੂਲਸ ਪੈਕੇਜ ਦੇ ਬਾਰੇ ਜੇ ਉਹ ਦੱਸਦੇ ਜਾਈਏ ਤਾਂ ਉਸ ਨੂੰ ਦੋਨਾਂ ਜਿਹੜੇ ਪਾਰਟੀ ਦੇ ਲੀਡਰਸ ਆ ਉਹਨਾਂ ਦੇ ਵੱਲੋਂ ਹਾਮੀ ਜਿਹੜੀ ਉਹ ਹੈਗੀ ਆ, ਪਰ ਹਾਲ ਦੀ ਘੜੀ ਜਿਹੜੇ ਕੁਛ ਰਿਪਬਲਿਕਨਸ ਆ ਅਨਇੰਪਲੋਇਮੈਂਟ ਦੇ ਬੈਨੀਫਿਟਸ ਨੂੰ ਲੈ ਕੇ ਉਹ ਆਨਾਕਾਨੀ ਕਰ ਰਹੇ ਆ, ਵੀ ਕਹਿੰਦੇ ਵੀ ਟੂ ਮਚ ਮਨੀ ਜਿਹੜੀ ਆ ਤੁਸੀਂ ਅਨਇੰਪਲੋਇਡ ਲੋਕਾਂ ਨੂੰ ਜਿਹੜੀ ਉਹ ਦੇਣ ਜਾ ਰਹੇ ਹੋ। ਸੋ ਉਸ ਦੇ ਵਿੱਚ ਆਨਾਕਾਨੀ ਆ। ਸੋ ਦੇਖਦੇ ਹਾਂ ਉਸ ਦੇ ਉੱਤੇ ਕੀ ਬਣਦਾ। ਜੇ ਇੱਧਰੋਂ ਅਪਰੂਵ ਹੁੰਦਾ ਆ ਫਿਰ ਉਸ ਤੋਂ ਬਾਅਦ ਦੇ ਵਿੱਚ ਹਾਊਸ ਜਾਊਗਾ, ਹਾਊਸ 'ਚ ਅਪਰੂਵ ਹੋਣ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਹੋਣਾ ਕੋ ਇਹ ਜਾਊਗਾ। ਅਤੇ ਜੇ ਉਸ ਤਰੀਕੇ ਦੇ ਨਾਲ ਉੱਥੇ ਉਹ ਜਾਂਦਾ ਆ ਤਾਂ ਫਿਰ ਕਹਿੰਦੇ ਆ ਵੀ ਉਹ ਕਹਿੰਦੇ ਮੈਂ ਨਾਲ ਦੇ ਨਾਲ ਹੀ ਜਿਹੜਾ ਇਸ ਨੂੰ ਸਾਈਨ ਕਰ ਦੇਵਾਂਗਾ। ਸੋ ਇੱਕ ਗੱਲ ਜ਼ਰੂਰ ਆ, ਮੈਂ ਹੋ ਸਕਦਾ ਕਈ ਇਸ ਨੂੰ ਠੀਕ ਵੀ ਨਾ ਮੰਨਣ। ਬਹੁਤ ਸਾਰੇ ਕਮੈਂਟ ਕਰ ਰਹੇ ਵੀ ਪੰਜਾਬ ਪੁਲਿਸ ਨੂੰ ਲਿਆਉਣਾ ਚਾਹੀਦਾ ਜਾਂ ਉੱਦਾਂ ਦਾ ਵਰਤਣਾ ਚਾਹੀਦਾ। ਜਿਨ੍ਹਾਂ ਨੇ ਉਹ ਸਮਾਂ ਦੇਖਿਆ ਆ, ਹਜ਼ਾਰਾਂ ਨਹੀਂ ਲੱਖਾਂ ਦੇ ਹਿਸਾਬ ਨਾਲ ਮੁੰਡੇ ਸ਼ਹੀਦ ਕੀਤੇ ਉਸ ਟਾਈਮ 'ਤੇ ਪੰਜਾਬ ਪੁਲਿਸ ਦਾ ਵਰਤਾਰਾ ਕੋਈ ਫਰਕ ਨਹੀਂ ਪਿਆ। ਤੁਸੀਂ ਦੇਖ ਸਕਦੇ ਆ ਆਮ ਲੋਕਾਂ ਨੂੰ ਬਾਹਰਲੀਆਂ ਦੁਨੀਆ ਦੀਆਂ ਅਖਬਾਰਾਂ ਦੇਖੋ, ਅੱਜ ਨੀਦਰਲੈਂਡ ਦੀਆਂ ਮੈਂ ਦੇਖਦਾ ਸੀ, UK ਦੀਆਂ ਅਖਬਾਰਾਂ ਨੇ ਇੰਨਾ ਜ਼ਿਆਦਾ ਉਹਨਾਂ ਦਾ ਮਜ਼ਾਕ ਉਡਾਇਆ ਪੁਲਿਸ ਦਾ, ਇੰਡੀਆ ਦੀ ਪੁਲਿਸ ਦਾ, ਵੀ ਦੇਖੋ ਇਹ ਕਰ ਕੀ ਰਹੇ ਹੈਗੇ ਆ, ਵੀ ਲੋਕਾਂ ਨੂੰ ਕਿੱਦਾਂ ਕੁੱਟ ਰਹੇ ਆ। ਤੁਸੀਂ ਆਮ ਸੋਚੋ 95% ਲੋਕ ਆਮ ਲੋਕ ਹੁੰਦੇ ਆ, ਅਮੀਰ ਨਹੀਂ ਹੁੰਦੇ।
ਜਿਹੜੇ ਕੁੱਟਣ ਨਾਲ ਜਿਨ੍ਹਾਂ ਲੋਕਾਂ ਨੂੰ ਕੁੱਟ ਰਹੇ ਆ ਉਹ ਕਿੱਦਾਂ ਦੇ ਲੋਕ ਆ, ਕਿੰਨੇ ਕੁ ਉਹਨਾਂ 'ਚ ਅਮੀਰ ਹੈਗੇ ਆ, ਸਾਰੇ ਆਮ ਜਨਤਾ ਹੀ ਆ, ਕਈ ਤਾਂ ਵਿਚਾਰੇ ਰੋਟੀ ਪਾਣੀ ਆਪਣੀ ਕਮਾਉਣ ਜਾਂਦੇ ਹੈਗੇ ਆ। ਸੋ ਇੱਦਾਂ ਦੀ ਚੀਜ਼ ਨੂੰ ਸਾਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ, ਉਹਨੂੰ ਪੂਰੀ ਤਰ੍ਹਾਂ ਜਿਹੜਾ ਆ ਉਹਨੂੰ ਕ੍ਰਿਟੀਸਾਈਜ਼ ਕਰਨਾ ਚਾਹੀਦਾ, ਨਾ ਕਿ ਜੀ ਬਿਲਕੁਲ। ਇਹਦੇ ਵਿੱਚ ਇਹ ਆ ਹਰਜੋਤ ਸਿੰਘ ਜੀ ਵੀ ਜਿਹੜੇ ਕਾਨੂੰਨ ਦੀਆਂ ਉਹਨਾਂ ਦੇ ਧਾਰਾਵਾਂ ਜੇ ਬਣਦੀਆਂ ਉਹ ਤੁਸੀਂ ਲਾਓ, ਪਰ ਉੱਥੇ ਹੀ ਜੱਜ ਬਣ ਕੇ ਉੱਥੇ ਹੀ ਫੈਸਲਾ ਜਿਹੜਾ ਸੁਣਾਉਣ ਦਾ ਜਿਹੜਾ ਉਹ ਕੰਮ ਨਹੀਂ ਹੈਗਾ। ਅਮਰੀਕਾ 'ਚ ਇਦਾਂ ਜੇ ਕਰਨ ਲੱਗ ਗਏ ਤਾਂ ਤੁਸੀਂ ਕਹਿਣਾ ਵੀ ਆਹ ਕੀ ਗੱਲ ਬਣ ਗਈ ਆ। ਇਹ ਤਾਂ ਮਾੜੀ ਗੱਲ ਹੈ ਨਾ। ਤੁਸੀਂ ਦੇਖੋ ਇੱਥੇ ਆਪਾਂ ਕੋਈ ਸਪੀਡ ਤੇ ਟਿਕਟ ਲੈਂਦੇ ਆ, ਪੁਲਿਸ ਵਾਲਾ ਤੁਹਾਨੂੰ ਟਿਕਟ ਦਿੰਦਾ, ਨਾ ਕਿ ਪੁਲਿਸ ਵਾਲਾ ਕੁੱਟਣ ਲੱਗ ਪੈਂਦਾ, ਠੀਕ ਹੈ ਕਿ ਨਾ ਤੁਹਾਨੂੰ ਗੱਲਾਂ ਸੁਣਾਉਂਦਾ ਆ। ਸੋ ਆਪਾਂ ਅਮਰੀਕਾ ਵਰਗੇ ਮੁਲਕ 'ਚ ਆ ਕੇ ਵੀ ਇੰਨੇ ਸਾਲਾਂ ਤੋਂ ਰਹਿ ਕੇ ਜੇ ਅਸੀਂ ਮੈਂਟੈਲਿਟੀ ਚੇਂਜ ਨਹੀਂ ਕੀਤੀ, ਫਿਰ ਇਹ ਸਹੀ ਨਹੀਂ ਹੈ। ਇਹਦਾ ਮਤਲਬ ਆਪਾਂ ਸਿੱਖਿਆ ਕੁਛ ਨਹੀਂ ਇੱਥੋਂ। ਸੋ ਇਹ ਸਾਨੂੰ ਜਿਹੜੀ ਚੀਜ਼ ਜਿਹੜੀ ਪੰਜਾਬ ਪੁਲਿਸ ਕਰ ਰਹੀ ਆ, ਕਿਸੇ ਨੂੰ ਵੀ ਉਹਦੀ ਜਿਹੜੀ ਐਪਰੀਸ਼ੀਏਸ਼ਨ ਨਹੀਂ ਕਰਨੀ ਚਾਹੀਦੀ ਹੈਗੀ। ਜੀ ਬਿਲਕੁਲ। ਤੇ ਬਾਕੀ ਲੋਕਾਂ ਨੂੰ ਇਹ ਸਮਝਣ ਦੀ ਜ਼ਰੂਰਤ ਆ, ਜਿਹੜੇ ਆਦੇਸ਼ ਨੇ ਇਹ ਜਿਹੜੇ ਤੁਹਾਨੂੰ ਆਖਿਆ ਜਾ ਰਿਹਾ ਇਹ ਤੁਹਾਡੀ ਭਲਾਈ ਵਾਸਤੇ ਆ, ਉਹਨਾਂ ਨੂੰ ਮੰਨੋ। ਤੇ ਜੇ ਨਹੀਂ ਮੰਨੋਗੇ ਤਾਂ ਫਿਰ ਪ੍ਰੋਬਲਮ ਜਿਹੜੀ ਉਹ ਬਹੁਤ ਆਉਣੀ ਆ। ਤੇ ਆਪਾਂ ਦੇਖਿਆ ਸੀ ਨਾ, ਕੱਲ ਦੱਸਦੇ ਸੀਗੇ ਵੀ ਕਈ ਜਿਹੜੇ ਲੋਕਾਂ ਦੇ ਉੱਤੇ ਟੈਰਰਿਜ਼ਮ ਦੇ, ਇਨਵੋਲੰਟਰੀ ਮੈਨ ਸਲੌਟਰ ਦੇ ਜਿਹੜੇ ਚਾਰਜਿਸ ਆ ਉਹ ਲੱਗਣ ਜਾ ਰਹੇ ਨੇ। ਸੋ ਕਰੀਅਰ ਤੁਹਾਡੇ ਇਸ ਤਰੀਕੇ ਦੇ ਨਾਲ ਤਬਾਹ ਹੋ ਜਾਣੇ ਆ। ਉਹ ਡੰਡੇ ਪਏ ਨੂੰ ਵੀ ਜਿਹੜੀ ਉਹ ਮਾੜੀ ਚੀਜ਼ ਬਣਨੀ ਆ। ਸੋ ਉਹ ਚੀਜ਼ ਦਾ ਜਿਹੜਾ ਉਹ ਤੁਸੀਂ ਬਚਾਅ ਰੱਖੋ। ਤੇ ਇਹ ਸੀਗੀਆਂ ਜਿਹੜੀਆਂ ਹਰਜੋਤ ਸਿੰਘ ਜੀ ਆਪਣੀਆਂ ਜਿਹੜੀਆਂ ਅੱਜ ਦੀਆਂ ਅਪਡੇਟਸ। ਇੱਕ ਵਾਰੀ ਫੇਰ ਜਾਂਦੇ ਜਾਂਦੇ ਬੇਨਤੀ ਕਰਦੇ ਹਾਂ, ਆਪਾਂ ਸਾਰਿਆਂ ਨੇ ਜਿਹੜੀ ਪੂਰੀ ਦੁਨੀਆ ਦੇ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਆ। ਇਹ ਜਿਹੜੀ ਪੈਂਡੈਮਿਕ ਆ ਇਹ ਅਨਐਕਸਪੈਕਟਡ ਹੋਈ ਆ, ਕਿਸੇ ਨੇ ਸੋਚਿਆ ਨਹੀਂ ਹੋਣਾ ਵੀ ਇੱਦਾਂ ਵੀ ਦੁਨੀਆ 'ਚ ਹੋ ਸਕਦਾ। ਸੋ ਆਪਾਂ ਸਾਰਿਆਂ ਦੇ ਲਈ ਭਲੇ ਦੇ ਲਈ ਅਰਦਾਸ ਹਰ ਇੱਕ ਭੈਣ ਭਰਾ ਨੂੰ ਕਰਨੀ ਚਾਹੀਦੀ ਜੀ। ਤੇ ਇੱਕ ਜਿਹੜਾ ਦੱਸ ਜਾਈਏ, ਕਹਿੰਦੇ ਵੀ ਆਪਾਂ ਪੰਜਾਬੀ ਜਿਹੜੀ USA ਦੇ ਉੱਤੇ ਕੱਲ੍ਹ ਡਾਕਟਰ ਨਿੱਜਰ ਤੇ ਡਾਕਟਰ ਜਸਬੀਰ ਜਿਹੜੇ ਕੰਗ ਨੇ, ਉਹਨਾਂ ਨੂੰ ਆਪਾਂ ਜਿਹੜੇ ਉਹ ਲੈ ਕੇ ਆਵਾਂਗੇ ਸੋ ਤਕਰੀਬਨ 7 ਵਜੇ। ਸੋ ਤਾਂ ਜੋ ਕਈ ਜਿਹੜੇ ਹੋਰ ਲੋਕਾਂ ਦੇ ਜਿਹੜੇ ਸਵਾਲ ਜਵਾਬ ਵੀ ਹੋਣਗੇ, ਟਰਾਈ ਕਰਾਂਗੇ ਵੀ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰੀਏ ਤਾਂ ਜੋ ਲੋਕਾਂ ਨੂੰ ਹੋਰ ਇਸ ਦੇ ਬਾਰੇ ਜਿਹੜੀ ਡਾਕਟਰੀ ਪੱਖ ਤੋਂ ਜਿਹੜੀ ਆ ਉਹ ਜਾਣਕਾਰੀ ਆ ਉਹ ਮਿਲ ਸਕੇ। ਸੋ ਦੱਸਦੇ ਜਾਈਏ, ਜਿਹੜੇ ਡਾਕਟਰ ਜਸਵੀਰ ਸਿੰਘ ਕੰਗ ਹੈ ਯੂਬਾ ਸਿਟੀ ਏਰੀਏ 'ਚ ਬਹੁਤ ਲੰਮੇ ਸਮੇਂ ਤੋਂ ਜਿਹੜੇ ਮੈਡੀਕਲ ਡਾਕਟਰ ਆ, ਅਤੇ ਜਿਹੜੇ ਡਾਕਟਰ ਨਿੱਜਰ ਹੈਗੇ ਆ ਇਹ ਇੱਕ ਹੌਸਪੀਟਲ ਦੇ ਡਿਸੀਜ਼ ਕੰਟਰੋਲ ਜਿਹੜੀ ਹੈਗੀ ਇਨਫੈਕਸ਼ੀਅਸ ਡਿਜ਼ੀਜ਼ ਉਹਦੇ ਹੈਡ ਹੈਗੇ, ਬਿਲਕੁਲ ਜਿੱਦਾਂ ਦੀ ਕਰੋਨਾ ਵਾਇਰਸ ਹੈਗੀ ਸੋ ਉਸ ਦੇ ਹੈਡ ਨੇ। ਸੋ ਉਹਨਾਂ ਨੂੰ ਜਿਹੜੀ ਆਪਾਂ ਲੈ ਕੇ ਆਵਾਂਗੇ ਤਾਂ ਜੋ ਆਪਾਂ ਵੱਧ ਤੋਂ ਵੱਧ ਜਿਹੜੀ ਡਾਕਟਰੀ ਪੱਖ ਤੋਂ ਜਿਹੜੀ ਜਾਣਕਾਰੀ ਇਸ ਦੇ ਨਾਲ ਜਿਹੜੀ ਉਹ ਆਪਾਂ ਸਾਂਝੀ ਕਰ ਸਕੀਏ। ਸੋ ਇੱਥੇ ਜਿਹੜੀਆਂ ਅੱਜ ਦੀਆਂ ਜਿਹੜੀਆਂ ਅਪਡੇਟਸ ਆ ਉਹ ਸਮਾਪਤ ਨੇ। ਮਿਲਾਂਗੇ ਅਗਲੀ ਵਾਰ, ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। जुगनी जुगनी तेरी जुगनी अल्लाह